ਕਰਨਾਟਕਾ ਦਾ ਇੱਕੋ ਇੱਕ ਲੋਨ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ ਕਰਨਾਟਕਾ ਤੋਂ, ਜਿਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਭਾਈ 80 ਰੁਪਈਆ ਦਿੰਦੇ ਆ ਟੈਕਸਾਂ 'ਚ, ਵਾਪਸ ਸਾਨੂੰ 7 ਪੈਸੇ ਮਿਲਦੇ ਨੇ। ਬਿਹਾਰ ਔਰ ਯੂਪੀ ਜਦੋਂ ਰੁਪਈਆ ਦਿੰਦੇ ਨੇ ਵਾਪਸ ਉਹਨਾਂ ਨੂੰ 7.5 ਰੁਪਏ 8.5 ਰੁਪਏ ਮਿਲਦੇ ਨੇ। ਤੇ ਇਵੇਂ ਚੱਲਣਾ ਨਹੀਂ ਹੈ। ਜੇ ਇਹੀ ਹਾਲ ਰਿਹਾ ਤੇ ਸਾਨੂੰ ਅਸੀਂ ਪੁਸ਼ ਹੋਵਾਂਗੇ ਕਿ ਦੱਖਣ ਦੇ ਸੂਬੇ ਅੱਡ ਮੁਲਕ ਦੀ ਮੰਗ ਕਰਨ। ਇਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਦੋਂ ਜਿਹੜਾ ਕਾਂਗਰਸ ਦਾ ਜਿਹੜੀ ਪਾਰਟੀ ਨੇ ਸਿੱਖਾਂ ਨੂੰ ਦੀ ਨਸਲਕੁਸ਼ੀ ਵਿੱਢੀ ਕਿ ਜੀ ਏਕਤਾ ਅਖੰਡਤਾ ਤੋੜ ਰਹੇ ਨੇ, ਇਹ ਕਹਿ ਰਿਹਾ, ਫਿਰ ਇਹ ਗੱਲ ਜ਼ੁਬਾਨੀ ਕਲਾਮੀ ਤੱਕ ਨਹੀਂ ਰਹੀ। DMK ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਕਾਲੇ ਚੋਲੇ ਪਾ ਕੇ, ਰੋਬਸ ਸ਼ਰਟਸ ਪਾ ਕੇ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਰੋਸ ਵਿਖਾਵਾ ਕੀਤਾ। ਬਾਹਰ ਗਾਂਧੀ ਦਾ ਸਟੈਚੂ ਹੈ ਉੱਥੇ ਵੀ ਕੀਤਾ, ਔਰ ਉਹਦੇ 'ਚੋਂ ਵੀ ਉਹਨਾਂ ਨੇ ਕਿਹਾ ਕਿ ਵੀ ਨਾ ਤਾਂ ਸਾਨੂੰ ਕੋਈ ਵੈਸੇ ਰਾਹਤ ਮਿਲ ਰਹੀ ਹੈ, ਜੋ ਅਸੀਂ ਟੈਕਸ ਦਿੰਦੇ ਹਾਂ ਉਹਨਾਂ ਨੇ ਕਿਹਾ ਜੀ ਹਮਾਰੇ ਟੈਕਸ ਹਮਾਰਾ ਮਨੀ, ਕਿ ਭਾਈ ਸਾਨੂੰ ਤੁਸੀਂ ਉਸੇ ਹੀ ਪ੍ਰਪੋਰਸ਼ਨ 'ਚ ਰਿਟਰਨ ਕਰੋ। ਹੁਣ ਮਨੀਪੁਰ ਜਿਸ ਦੇ ਵਿੱਚ ਅਜੇ ਵੀ ਸਾਨੂੰ ਨਹੀਂ ਪਤਾ ਉੱਥੇ ਕੀ ਹੋ ਰਿਹਾ, ਸਿਵਲ ਵਾਰ ਬਣਾਈ ਹੋਈ ਹੈ, ਉੱਥੇ 400 ਤੋਂ ਜ਼ਿਆਦਾ ਚਰਚ, ਉੱਥੇ ਪੂਰਾ ਮਨੀਪੁਰੀਅਨ ਹਿੰਦੂ ਔਰ ਕ੍ਰਿਸਚਨ ਡਿਵਾਈਡ ਜਿਹੜਾ ਉਹ ਕੰਪਲੀਟ ਹੈ। ਨਾਗੇ ਫਰਸਟ੍ਰੇਟ ਬੈਠੇ ਨੇ ਜਿਨ੍ਹਾਂ ਨੂੰ 18-19 ਸਾਲ ਨੈਗੋਸ਼ੀਏਸ਼ਨ 'ਚ ਉਲਝਾਈ ਰੱਖਿਆ, ਮੁੜ ਕੇ ਉਹਦੇ 'ਚੋਂ ਅਜੇ ਤੱਕ ਵੀ ਕੋਈ ਲਾਗੂ ਨਹੀਂ ਕੀਤਾ। ਇਸੇ ਤਰ੍ਹਾਂ ਈਵਨ ਮਿਆਂਮਾਰ ਜਿਸ ਦੇ ਬਾਰਡਰ ਨਾਲ ਲੱਗਦੇ ਜਿਹੜਾ ਇੰਡੀਆ ਦਾ ਹੈ, ਉਸ ਦੇ ਵਿੱਚ ਉਹਨਾਂ ਦੇ ਰਿਬੈਲਸ ਨੇ ਜਿਹੜੇ ਮਿਲਟਰੀ ਜੰਟਾਂ ਦੇ ਖਿਲਾਫ ਲੜ ਰਹੇ ਨੇ ਕਬਜ਼ਾ ਕਰ ਲਿਆ। ਲੱਦਾਖ ਜਿਹੜਾ ਬੁੱਧਿਸਟ ਮੈਜੋਰਿਟੀ ਯੂਨੀਅਨ ਟੈਰੀਟਰੀ ਬਣਾਈ ਆ, 3 ਦਿਨ ਪਹਿਲੇ ਲੱਖਾਂ ਲੋਕ ਇਕੱਠੇ, ਉਹਨਾਂ ਨੇ ਕਿਹਾ ਜੀ ਸਾਨੂੰ ਯੂਨੀਅਨ ਟੈਰੀਟਰੀ ਤੋਂ ਪਹਿਲਾਂ ਅਸੀਂ ਆਰਟੀਕਲ 370 ਦੇ ਥੱਲੇ ਸਾਡਾ ਜਿਹੜੀ ਲੈਂਡ ਹੈ ਉਹ ਤਾਂ ਸੁਰੱਖਿਅਤ ਸੀ, ਹੁਣ ਇਹ ਅਡਾਨੀਆਂ ਨੂੰ ਲਿਆ ਕੇ ਜਾਂ ਦੂਜੇ ਇਹ ਜਿਹੜੇ ਨੇ ਉਹ ਇਸ ਕਿਸਮ ਦਾ ਮਾਹੌਲ ਬਣਾ ਰਹੇ ਨੇ ਵੀ ਸਾਡਾ ਹਾਲ ਉੱਤਰਾਖੰਡ ਔਰ ਹਿਮਾਚਲ ਵਾਲਾ ਹੋ ਜਾਏਗਾ ਜਿੱਥੇ ਕਿ ਲੈਂਡਸਲਾਈਡਸ ਹੋ ਰਹੀਆਂ। ਜੋ ਸ਼ਿਕਾਇਤ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਹਵਾਲੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਕਰ ਰਹੀ ਹੈ, ਇਨਫੈਕਟ ਭਗਵੰਤ ਮਾਨ ਰਾਹੀਂ ਉਹੀ ਕੁਛ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਦੇ ਖਿਲਾਫ ਗੈਂਗਸਟਰ ਕਹਿ ਕੇ ਮਾਰਨ ਦਾ ਰੁਝਾਨ ਵੀ ਸ਼ੁਰੂ ਕਰਤਾ ਹੋਇਆ। ਮੁਕਾਬਲਾ ਅੱਜ ਵੀ ਮੁਕਾਬਲੇ ਦੇ ਨਾਂ ਥੱਲੇ ਇੱਕ ਨੂੰ ਮਾਰਿਆ ਔਰ ਮਾਪਿਓ ਨੇ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਕੇ ਕੀ ਨਾਂ ਆਇਆ, ਉਹਨਾਂ ਨੇ ਕਿਹਾ ਜੀ ਅਸੀਂ ਡੈਡ ਬੋਡੀ ਨੂੰ ਤੇ ਕੋਈ ਗੋਲੀ ਨਹੀਂ ਲੱਗੀ, ਕਿਵੇਂ ਮਾਰਿਆ ਟੌਰਚਰ ਕਰਕੇ। ਪੰਜਾਬ 'ਚ ਅੱਜ ਦੀ ਡੇਟ 'ਚ ਨਾ BJP ਦੇ ਪੈਰ ਲੱਗਦੇ ਨਜ਼ਰ ਆਉਂਦੇ ਨੇ, ਨਾ ਆਮ ਆਦਮੀ ਪਾਰਟੀ ਵੀ ਜਿਹੜੀ ਹਕੂਮਤ 92 MLA ਬਣਾ ਕੇ ਬਣੀ ਉਹ ਵੀ ਅਨਪੋਪੂਲਰ ਹੋ ਰਹੀ ਹੈ। ਔਰ ਪੰਜਾਬ ਤਾਂ ਹਮੇਸ਼ਾ ਹੀ ਪਲਟਾ ਦੇਣ ਲਈ ਮਸ਼ਹੂਰ ਹੈ। ਵੱਡੇ ਮੁਲਕਾਂ 'ਚ ਜਿੱਥੇ ਕਿ ਬਹੁਤ ਸਾਰੇ ਸੱਭਿਆਚਾਰਾਂ ਦੇ ਸਮੂਹ ਦੇ ਥੱਲੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਨੇ ਮੁਲਕ ਦੀ ਆਪਣੀ ਪੈਂਠ ਬਣਾਈ ਹੋਏ, ਉਹਦੇ 'ਚ ਜਦੋਂ ਇਸ ਕਿਸਮ ਦਾ ਡਿਸਕੰਟੈਂਟ ਹੁੰਦਾ ਹੈ, ਉਹ ਅਨਇੰਪਲੋਇਮੈਂਟ ਹੋਏ, ਉਹ ਧਾਰਮਿਕ ਸਟਰਾਈਫ ਹੋਏ, ਉਹ ਬੋਲੀ ਦਾ ਹੋਏ ਜਾਂ ਉਹ ਕੋਈ ਹੋਰ ਕ੍ਰਾਈਸਿਸ ਹੋਏ, ਤੇ ਉੱਥੇ ਫਿਰ ਮੁਲਕ ਟੁੱਟਦੇ ਨੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਗੱਲ ਕੀਤੀ ਹੈ ਚੋਣਾਂ ਦੀ, ਮਤਲਬ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇਹ ਨੀਤੀ ਹੈ ਯੂਨੀਫਾਰਮ ਸਿਵਲ ਕੋਡ ਦੇ ਥੱਲੇ, ਰਾਮ ਮੰਦਰ ਦੇ ਥੱਲੇ ਉਹ ਇੰਪਲੀਮੈਂਟ ਕੀਤੀ ਜਾ ਰਹੀ ਹੈ, ਅਤੇ ਇਵੈਂਚੁਅਲੀ ਜਿਹੜਾ ਨਿਸ਼ਾਨਾ ਟੀਚਾ ਜੇ ਸ਼ਾਰਟ ਟਰਮ ਦਾ ਦੇਖਣਾ ਹੋਵੇ ਇਹਨਾਂ ਮਹੀਨਿਆਂ ਦਾ, ਉਹ ਆ ਵੀ ਇਹਨਾਂ ਨੇ ਜਿਹੜੀਆਂ ਚੋਣਾਂ ਨੇ BJP ਨੇ ਉਹ ਜਿੱਤਣੀਆਂ ਨੇ ਹੁਣ 2024 ਦੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨਸ ਨੇ। ਸੋ ਇਲੈਕਸ਼ਨਸ ਨੂੰ ਜੇ ਫੋਕਸ ਰੱਖ ਕੇ ਗੱਲ ਕਰੀਏ ਤਾਂ ਕੀ ਦੇਖਦੇ ਹੋ ਪੂਰੇ ਭਾਰਤ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਹੈ? ਹਾਲਾਂਕਿ ਜਦੋਂ ਅਸੀਂ ਇੱਧਰ ਨਾਰਥ ਈਸਟ ਦੀਆਂ ਸਟੇਟਾਂ ਵੱਲ ਦੇਖਦੇ ਹਾਂ ਸਿਚੁਏਸ਼ਨ ਡਿਫਰੈਂਟ ਕਿਸਮ ਦੀ ਨਜ਼ਰ ਆਉਂਦੀ ਹੈ। ਸਾਊਥ ਦੇ ਵਿੱਚ ਪਿਛਲੇ ਹਫ਼ਤੇ 2 ਹਫ਼ਤੇ ਦਾ ਜਿਹੜਾ ਡਿਵੈਲਪਮੈਂਟਸ ਹੈਗੀਆਂ ਨੇ, ਪ੍ਰੋਟੈਸਟ ਹੋ ਰਹੇ ਨੇ, ਮਤਲਬ ਇੱਕ ਡਿਬੇਟ ਜੀ ਬਣ ਗਈ ਹੈ ਨਾਰਥ ਅਤੇ ਸਾਊਥ ਦੇ ਡਿਵਾਈਡ ਦੀ, ਜਿਹਦੇ 'ਤੇ BJP ਨੇ ਵੀ ਰਿਐਕਟ ਕੀਤਾ, ਜਿਹਦੇ ਤੋਂ ਇਹ ਸਮਝ ਆਉਂਦੀ ਹੈ ਵੀ ਉਹਨਾਂ ਨੂੰ ਵੀ ਇਹ ਦਿਖ ਰਿਹਾ ਵੀ ਭਾਈ ਇਹ ਜਿਹੜੀ ਗੱਲ ਹੈ ਇਹ ਉਹਨਾਂ ਦੇ ਅਗੇਂਸਟ ਜਾ ਰਹੀ ਹੈ। ਸੋ ਇਹ ਜਿਹੜੇ ਫੈਕਟਰਸ ਨੇ ਨਾਰਥ ਈਸਟ ਦਾ ਹੋ ਗਿਆ ਜਾਂ ਫਿਰ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਜਿਹੜੀ ਸਿਚੁਏਸ਼ਨ ਆ, ਤੁਹਾਨੂੰ ਓਵਰਆਲ ਕੀ ਲੱਗਦਾ ਵੀ ਇਹ ਕੰਪਲੀਟਲੀ ਇਹ ਇਸ਼ੂਜ਼ ਨੂੰ ਮੁੱਖ ਰੱਖਦਿਆਂ ਹੋਇਆਂ ਰਾਮ ਮੰਦਰ ਦਾ ਯੂਨੀਫਾਰਮ ਸਿਵਲ ਕੋਡ, ਪੋਲਰਾਈਜੇਸ਼ਨ, ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਨੀਤੀ ਦੇ ਥੱਲੇ
ਕਾਓ ਬੈਲਟ ਜਿਹੜੀ ਹੈਗੀ ਹੈ ਉਹਨੂੰ ਤੇ ਇਹਨਾਂ ਨੇ ਕੰਟਰੋਲ ਕੀਤਾ ਹੋਇਆ, ਤੇ ਉਹਨੂੰ ਜੇ ਮੰਨ ਵੀ ਲਿਆ ਜਾਵੇ ਵੀ ਇਹ ਮੈਜੋਰਿਟੀ ਉੱਥੇ ਲੈ ਜਾਂਦੇ ਆ, ਤੇ ਇਹ ਨਾਰਥ ਸਾਊਥ ਦਾ ਡਿਵਾਈਡ ਜਾਂ ਨਾਰਥ ਈਸਟ ਵਾਲਾ ਪਾਰਟ ਜਿਹੜਾ ਹੈਗਾ ਇਹ ਕਿੰਨਾ ਕੁ ਫੈਕਟਰ ਇਹਦੇ 'ਚ ਕਰ ਸਕਦਾ ਵੀ ਇਹਨਾਂ ਨੂੰ ਚੈਲੰਜ ਹੋ ਸਕਦਾ, ਜਾਂ ਇਹਦੇ ਵਿੱਚ ਕਾਂਗਰਸ ਤੇ ਜਿਹੜਾ ਦੂਜੇ ਪਾਸੇ ਇੰਡੀਆ ਅਲਾਇੰਸ ਹੈ ਉਹ ਕਿਵੇਂ ਦਾ ਨਜ਼ਰ ਆਉਂਦਾ ਇਹ ਸਾਰੇ 'ਚ ਇਵੋਲਵ ਹੁੰਦਾ? ਦੇਖੋ, ਇੰਗਲੈਂਡ ਦੇ ਇੱਕ ਲਾਰਡ ਨੇ ਇੱਕ ਵਾਰੀ ਇਹ ਕਿਹਾ ਸੀ ਕਿ ਦੋ ਜੁਮਲੇ ਅੱਡ-ਅੱਡ ਲੋਕਾਂ ਦੇ ਨਾਂ ਨਾਲ ਉਹਨਾਂ ਨੂੰ ਜੋੜਿਆ ਜਾਂਦਾ। ਇੱਕ ਤਾਂ ਇਹ ਸੀ ਕਿ ਆਲ ਪੋਲੀਟਿਕਸ ਇਜ਼ ਲੋਕਲ, ਤੇ ਦੂਸਰਾ 24 ਆਵਰਸ ਇਜ਼ ਏ ਲੌਂਗ ਟਾਈਮ ਇਨ ਪੋਲੀਟਿਕਸ। ਮਤਲਬ ਇਹ ਹੈ ਵੀ ਜਿਹੜੀ ਇਹ ਸਿਆਸਤ ਦੀ ਔਰ ਖ਼ਾਸ ਤੌਰ 'ਤੇ ਚੋਣਾਂ ਦੀ ਖੇਡ ਹੈ, ਅਖੀਰਲੇ 24 ਘੰਟੇ 'ਚ ਵੀ ਬਦਲ ਸਕਦੀ ਹੈ। ਔਰ ਮੁੱਦੇ ਅਲਟੀਮੇਟਲੀ ਜਿਹੜੇ ਭਾਰੂ ਹੁੰਦੇ ਨੇ ਜਾਂ ਹਾਵੀ ਹੁੰਦੇ ਨੇ ਜਦੋਂ ਵੋਟਰ ਡਿਸਾਈਡ ਕਰਦਾ ਹੈ, ਤੇ ਉਹ ਲੋਕਲ ਹੁੰਦੇ ਨੇ। ਈਵਨ ਜੇ ਅਸੀਂ ਅਮਰੀਕਾ ਦੇ ਹਵਾਲੇ ਨਾਲ ਕਰੀਏ, ਇੱਥੇ ਵੀ ਇੱਕ ਬੜੀ ਦਿਲਚਸਪ ਸਿਚੁਏਸ਼ਨ ਬਣ ਰਹੀ ਹੈ, ਜਿੱਥੇ ਪ੍ਰੈਜ਼ੀਡੈਂਟ ਬਾਈਡਨ, ਹੁਣ ਜਿਹਦੇ ਖਿਲਾਫ ਅੱਜ ਇੱਕ 395 ਸਫ਼ੇ ਦੀ ਰਿਪੋਰਟ ਜਾਂ 345 ਸਫ਼ੇ ਦੀ ਰਿਪੋਰਟ ਜਿਹੜੀ ਇਨਵੈਸਟੀਗੇਸ਼ਨ ਕਿ ਜੀ ਉਹ ਜਦੋਂ ਵਾਈਸ ਪ੍ਰੈਜ਼ੀਡੈਂਟ ਸੀ, ਕਲਾਸੀਫਾਈਡ ਇਨਫੋਰਮੇਸ਼ਨ ਉਹਨਾਂ ਨੇ ਆਪਣੇ ਕੋਲ ਰੱਖੀ ਫਾਈਲਾਂ, ਔਰ ਕਿਵੇਂ ਡਿਸਕਲੋਜ਼। ਹਾਲਾਂਕਿ ਉਹਨਾਂ ਨੇ ਕਿਹਾ ਜਿਹੜੀ ਅੱਜ ਕਮੇਟੀ ਦੀ ਰਿਪੋਰਟ ਆਈ ਕਿ ਅਸੀਂ ਇੰਡਾਇਕਟ ਨਹੀਂ ਕਰਦੇ, ਪਰ ਉਹਨਾਂ ਨੇ ਕਿਹਾ ਜੀ ਕਿ ਬਾਈਡਨ ਦੀ ਮੈਮਰੀ ਦੇ ਵਿੱਚ ਬਹੁਤ ਫਰਕ ਹੈ, ਔਰ ਈਵਨ ਉਹਨੂੰ ਇਹ ਭੁੱਲ ਗਿਆ ਵੀ ਉਹ ਵਾਈਸ ਪ੍ਰੈਜ਼ੀਡੈਂਟ ਕਦੋਂ ਸੀ ਔਰ ਉਹਦੇ ਬੇਟੇ ਦੀ ਜਿਹਦੀ ਐਕਸੀਡੈਂਟ 'ਚ ਡੈਥ ਹੋਈ ਉਹ ਕਦੋਂ ਹੋਈ। ਹਾਲਾਂਕਿ ਬਾਈਡਨ ਨੇ ਉਹਨੂੰ ਜਿਹੜਾ ਰਿਬਟ ਕੀਤਾ ਇਸ ਨੂੰ ਕਿ ਨਹੀਂ ਨਹੀਂ, ਇਟ ਇਜ਼ ਐਬਸਰਡ, ਮੇਰੀ ਮੈਮਰੀ ਬਹੁਤ ਫਾਈਨ ਹੈ ਔਰ ਮੈਂ ਇਹ ਉਹ ਹੈ ਦਿਸ ਦੈਟ। ਹੁਣ ਕਿਉਂਕਿ ਅਮਰੀਕਾ 'ਚ ਵੀ ਅਸੀਂ ਇਸ ਇਲੈਕਸ਼ਨ ਪ੍ਰੋਸੈਸ ਨੂੰ ਦੇਖ ਰਹੇ ਹਾਂ, ਐਵੇਂ ਟਰੰਪ ਨੂੰ ਲੈ ਕੇ ਜਿਵੇਂ ਮੇਨ ਸਟੇਟ ਔਰ ਕੋਲੋਰਾਡੋ ਨੇ ਉਹਨੇ ਕਿਹਾ ਜੀ ਲੋਕਲ ਬੈਲਟ ਦੇ ਉੱਤੇ ਹੀ ਨਹੀਂ ਲਿਆਉਣਾ, ਇਹ ਫਲਾਣਾ ਸੁਪਰੀਮ ਕੋਰਟ ਡਿਸਾਈਡ ਕਰੇਗਾ ਵੀ ਇਲੈਕਸ਼ਨ 'ਚ ਜਾ ਸਕਦਾ ਕਿ ਨਹੀਂ। ਹਾਲਾਂਕਿ ਰਿਪਬਲਿਕਨ ਨੋਮੀਨੇਸ਼ਨ ਉਹਨੇ ਆਲਮੋਸਟ ਜਿਹੜੀ ਹੈ ਉਹ ਆਇਓਵਾ ਹੋਏ ਜਾਂ ਨਿਊ ਹੈਂਪਸ਼ਾਇਰ ਹੋਏ, ਹੀ ਇਜ਼ ਦਾ ਵਨ ਹੂ ਇਜ਼ ਦਾ ਓਨਲੀ ਕੈਂਡੀਡੇਟ ਜਿਹੜਾ ਲੀਡ ਕਰ ਰਿਹਾ। ਸੋ ਮਤਲਬ ਇਹ ਹੈ ਵੀ ਇਹ ਵੀ ਅਲਟੀਮੇਟਲੀ ਦੇ ਬਾਵਜੂਦ ਕਿ ਬਾਈਡਨ ਦੀ ਫੋਰਨ ਪਾਲਿਸੀ ਕੀ ਹੈ, ਯੂਕਰੇਨ ਕੀ ਹੈ, ਚਾਈਨਾ ਕੀ ਹੈ, ਇਨ ਦਾ ਐਂਡ ਲੋਕਲ ਇਵੈਂਟਸ ਡਿਸਾਈਡ ਕਰਨਗੇ। ਉਹ ਇਕੋਨਮੀ ਹੈ, ਓਵਰਆਲ ਜਿਵੇਂ ਲੋਕਲ ਮੁੱਦੇ ਜਿਨ੍ਹਾਂ ਨੂੰ ਰਿਪਬਲਿਕਨ ਜਿਵੇਂ ਇਮੀਗ੍ਰੇਸ਼ਨ ਦਾ ਚੁੱਕਦੇ ਨੇ। ਹੁਣ ਟਰੰਪ ਇਨ ਸਪਾਈਟ ਆਫ ਕਿ ਜੀ ਉਹਨੇ ਰਾਈਟਿੰਗ ਕਰਵਾਈ ਕੈਪੀਟਲ ਹਿੱਲ ਦੇ ਉੱਤੇ ਔਰ ਹੋਰ ਕਿੰਨੇ ਮੁਕੱਦਮੇ ਔਰ ਲੀਗਲ ਚੈਲੰਜਸ ਫੇਸ ਕਰ ਰਿਹਾ, ਜਿਹਨੂੰ ਅਦਾਲਤਾਂ ਨੇ ਕਿਹਾ ਵੀ ਇਹ ਇਮਿਊਨਿਟੀ ਨਹੀਂ ਹੈ ਇਹਨੂੰ ਐਜ਼ ਏ ਪ੍ਰੈਜ਼ੀਡੈਂਟ ਜਿਹੜੀ ਹੁੰਦੀ ਹੈ ਜਦੋਂ ਕੋਈ ਪ੍ਰੈਜ਼ੀਡੈਂਟ ਹੋਏ। ਲੇਕਿਨ ਈਵਨ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਪੋਲੀਟੀਕਲ ਪੰਡਿਤ ਨੇ ਜਾਂ ਪੋਲੀਟੀਕਲ ਐਨਾਲਿਸਟ ਨੇ, ਉਹਨਾਂ ਨੇ ਵੀ ਦੇ ਆਰ ਕੀਪਿੰਗ ਦਾ ਫਿੰਗਰਸ ਕ੍ਰੋਸਡ ਕਿ ਕੀ ਹੋਏਗਾ ਦੂਜਿਆਂ 'ਚ। ਸੋ ਮੈਂ ਕਿਉਂਕਿ ਆਪਣੇ ਜਿਸ ਤੇ ਬੜੀ ਐਡਵਾਂਸਡ ਡੈਮੋਕ੍ਰੇਸੀ ਔਰ ਬਹੁਤ ਸਾਰੀ ਟਰਾਂਸਪੇਰੈਂਸੀ ਔਰ ਓਪਨ ਹੈ, ਹੁਣ ਜੇ ਅਸੀਂ ਇੰਡੀਅਨ ਸਿਸਟਮ ਦੀ ਔਰ ਖ਼ਾਸ ਤੌਰ 'ਤੇ ਜਦੋਂ ਤੋਂ 2014 ਤੋਂ ਮੋਦੀ ਨੇ ਪਾਵਰ ਲਈ ਔਰ ਹੁਣ ਉਹ ਤੀਸਰੀ ਟਰਮ ਦੇ ਲਈ ਜਿਹੜਾ ਹੈ ਉਹ ਪੂਰਾ ਸਾਰਾ ਕੁਛ ਉਹਨੇ ਝੋਕਿਆ ਹੋਇਆ ਸੀ, ਇਹ ਦੇਖੀਏ ਤੇ ਤੁਹਾਨੂੰ ਯਾਦ ਹੋਏਗਾ ਕਿ 2019 ਦੀਆਂ ਚੋਣਾਂ ਤੋਂ ਪਹਿਲੇ ਮੋਦੀ ਦਾ ਗ੍ਰਾਫ ਬਹੁਤ ਥੱਲੇ ਜਾ ਚੁੱਕਾ ਸੀ ਔਰ ਆਲਮੋਸਟ ਜਿਹੜੇ ਪੋਲ ਸਰਵੇ ਆ ਰਹੇ ਸੀ ਜਿਹੜੇ ਬੜੇ ਸਾਇੰਟੀਫਿਕ ਤਰੀਕਾ ਉਹਦੇ 'ਚ ਉਹ ਲੂਜ਼ ਕਰਦਾ ਨਜ਼ਰ ਆ ਰਿਹਾ ਸੀ। ਪਰ ਤੁਸੀਂ ਦੇਖਦੇ ਹੋ ਪੁਲਵਾਮਾ ਦੀ ਘਟਨਾ, ਉਸ ਦੀ ਆੜ ਦੇ ਵਿੱਚ ਬਾਲਾਕੋਟ ਸਟ੍ਰਾਈਕ, ਔਰ ਫਿਰ ਉਹ ਜਿਹੜੇ 40-42 ਵਿਚਾਰੇ ਮਰੇ ਗਰੀਬਾਂ ਦੇ, ਦਲਿਤਾਂ, ਬੈਕਵਰਡ ਸਿੱਖਾਂ, ਮੁਸਲਮਾਨਾਂ ਦੇ ਬੱਚੇ, ਉਹਨਾਂ ਦੀਆਂ ਫੋਟੋਆਂ ਲਾ ਕੇ ਸ਼ਹੀਦ ਤੇ ਖੁਸਕੇ ਮਾਰਾ ਨਾਨ ਸਟੇਟ ਐਕਟਰ ਸਾਰੇ ਐਕਟਿਵ ਕਰ ਦਿੱਤੇ। ਔਰ ਅਸੀਂ ਦੇਖਦੇ ਹਾਂ ਕਿ 300 ਤੋਂ ਵੱਧ ਸੀਟਾਂ ਤੇ ਮੋਦੀ ਐਂਡ ਹੋਇਆ। ਹੁਣ ਈਵਨ ਉਹਨਾਂ ਦਾ ਉਦੋਂ ਦਾ ਗਵਰਨਰ ਸਤਪਾਲ ਮਲਕ ਉਹ ਬਿਆਨ ਕਰ ਰਿਹਾ ਵੀ ਇਸ ਸਾਰੇ ਦੇ ਲਈ ਕਿਵੇਂ ਇੱਕ ਘਟਨਾ ਨੂੰ ਜਿਹਦੇ ਲਈ ਇਹ ਖੁਦ ਹੀ ਜ਼ਿੰਮੇਵਾਰ ਸੀ, ਉਹਨਾਂ ਨੂੰ ਜਹਾਜ਼ ਪ੍ਰੋਵਾਈਡ ਨਹੀਂ ਕੀਤੇ ਔਰ ਦੂਜਾ ਕੀਤਾ। ਹੁਣ ਇਸੇ ਲਈ ਇਹ ਅਸੀਂ ਖੌਫਜ਼ਦਾ ਵੀ ਹੈ ਇਸ ਲੈਵਲ ਤੇ ਦੇਖ ਕੇ ਕਿ ਅਜੇ 2-3 ਇਲੈਕਸ਼ਨ ਅਜੇ ਅਨਾਊਂਸ ਨਹੀਂ ਹੋਈਆਂ, ਲਾਸਟ ਬਜਟ ਪੇਸ਼ ਕੀਤਾ ਜਾ ਚੁੱਕਾ ਹੈ, ਆਲਰੇਡੀ ਜਿਹੜੇ ਵਿਜ਼ੀਬਲ ਏਜੰਡੇ ਨੇ ਉਹ ਸਾਹਮਣੇ ਨੇ, ਲੇਕਿਨ ਅਜੇ ਪਤਾ ਨਹੀਂ ਇਹਨਾਂ ਨੇ ਕਿਹੜਾ ਸੱਪ ਕੱਢਣਾ 12th ਆਵਰ 'ਚ, ਕਿਉਂਕਿ ਇਹ ਇਵੈਂਟ ਮੈਨੇਜਰ ਵੀ ਨੇ, ਇਵੈਂਟ ਮੇਕਰ ਵੀ ਨੇ, ਔਰ ਜੇ ਕਹਿਣਾ ਹੋਏ ਕਿ ਸਰਪ੍ਰਾਈਜ਼ ਦੇਣਾ ਜਾਂ ਉਸ ਚੀਜ਼ ਨੂੰ ਕੋਈ ਇਮੈਜਿਨ ਵੀ ਨਹੀਂ ਕਰਦਾ। ਜਿਵੇਂ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਤੋੜਿਆ, ਈਵਨ ਕਿਸੇ ਨੂੰ ਵੀ ਪਤਾ ਨਹੀਂ, ਗਵਰਨਰ ਨੂੰ ਪਤਾ ਹੋਏਗਾ ਉੱਥੇ ਸਤਪਾਲ ਮਲਕ ਨੂੰ, ਅਮਿਤ ਸ਼ਾਹ ਖੁਦ ਜਾ ਕੇ ਫੌਜ ਦੇ ਉੱਥੋਂ ਦੇ
ਬ੍ਰਿਗੇਡੀਅਰ ਜਾਂ ਮੇਜਰ ਜਨਰਲ ਨਾਲ ਗੱਲ ਕਰ ਰਿਹਾ ਕਿਵੇਂ ਕੰਟਰੋਲ, ਔਰ ਉਹ ਕਾਗਜ਼ ਹੱਥ 'ਚ ਫੜਿਆ ਔਰ ਆ ਕੇ ਉਹ ਇਸ ਕਿਸਮ ਦਾ ਸਡਨ ਉਹ ਹੁੰਦਾ ਕਿ ਵੀ ਉਹ ਕਿਸੇ ਤੱਕ ਨਹੀਂ ਹੁੰਦਾ। ਸੋ ਇਸ ਕਿਸਮ ਦਾ ਕੋਈ ਏਜੰਡਾ ਜਿਹੜਾ ਜਿਸ ਦੇ ਉੱਤੇ ਕੋਈ ਕਰ ਸਕਦੇ ਨੇ, ਪਰ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਵਾਇਲੈਂਸ ਔਰ ਮੁਸਲਮਾਨਾਂ ਦੇ ਅਗੇਂਸਟ ਜਿਹੜੀ ਇਹਨਾਂ ਦੀ ਸਾਰੀ ਲਾਈਨ ਹੈ ਉਹ ਜ਼ਿਆਦਾ ਕਾਰਗਰ ਹੁੰਦੀ ਹੈ। ਹੁਣ ਗੱਲ ਮੁੱਦਿਆਂ ਦੀ ਜੇ ਕਰੀਏ ਇਸ਼ੂ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਵਕਤ 'ਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜਿਹੜੀ ਹਿੰਦੂ ਕਾਊ ਬੈਲਟ ਹੈ ਜਿਸ ਦੇ ਵਿੱਚ ਯੂਪੀ, ਮੱਧ ਪ੍ਰਦੇਸ਼, ਬਿਹਾਰ ਔਰ ਰਾਜਸਥਾਨ ਔਰ ਹਰਿਆਣਾ, ਹਿਮਾਚਲ ਸ਼ਾਮਲ ਨੇ, ਉਸ ਦੇ ਵਿੱਚ ਤਾਂ ਉਹਨਾਂ ਨੇ ਉਹ ਰਾਮ ਮੰਦਰ ਦਾ ਬਿਹਾਰ ਤੋਂ ਇਹਨਾਂ ਨੂੰ ਖਤਰਾ ਸੀ ਔਰ ਬਿਹਾਰ 'ਚ ਇਹਨਾਂ ਨੇ ਕਿਵੇਂ ਨਤੀਸ਼ ਕੁਮਾਰ ਨੂੰ ਮੈਨੇਜ ਕੀਤਾ, ਕਿਵੇਂ ਵਿਦਨ ਆਵਰਸ ਉਹ ਦੂਸਰੇ ਅਲਾਇੰਸ 'ਚੋਂ ਨਿਕਲ ਕੇ ਇਹਨਾਂ ਦੇ ਆਇਆ, ਸਹੁੰ ਚੁਕਾ ਕੇ ਉਹਨੂੰ ਲੈ ਆਂਦਾ, ਕਿਉਂਕਿ ਬਿਹਾਰ ਵੀ ਵੱਡਾ ਸੂਬਾ 45 ਸੀਟਾਂ ਭੇਜਦਾ। ਉਹਨੂੰ ਲੱਗਦਾ ਸੀ ਵੀ ਜਿਵੇਂ ਇਹ ਪਾਰਟ ਹੋਏਗਾ। ਔਰ ਸੈਕੰਡ ਪਾਰਟ ਜਿਹੜਾ ਮੈਂ ਸਮਝਦਾ ਵੀ ਜਿਹਨੂੰ ਉਵੇਂ ਡਿਸਕਸ ਨਹੀਂ ਕੀਤਾ ਜਾਂਦਾ ਜਿਵੇਂ ਕਰਨਾ ਬਣਦਾ, ਇੰਡੀਆ ਅਲਾਇੰਸ, ਜਿਹੜਾ ਇਹਨਾਂ ਨੂੰ ਖੌਫ ਸੀ ਕਿ ਵੀ ਜਿਹੜਾ ਇੰਡੀਆ ਅਲਾਇੰਸ ਜਿਹਨੂੰ ਬਰੋਡਨ ਕੀਤਾ, ਜਿਹਦੇ 'ਚ ਮਮਤਾ ਬੈਨਰਜੀ ਨੇ ਵੀ ਜੁਆਇਨ ਕੀਤਾ, ਅਰਵਿੰਦ ਕੇਜਰੀਵਾਲ ਨੇ ਵੀ ਕੀਤਾ, ਔਰ ਯੂਪੀ ਬਿਹਾਰ ਦੇ ਵਿੱਚ ਅਖਿਲੇਸ਼ ਯਾਦਵ, ਬਿਹਾਰ 'ਚ ਨਤੀਸ਼ ਕੁਮਾਰ ਔਰ ਦੂਸਰੇ, ਔਰ ਇਸ ਤੋਂ ਇਲਾਵਾ ਬਾਕੀ, ਇਸ ਤੋਂ ਉਹਨਾਂ ਨੂੰ ਇਹ ਸੀ ਕਿ ਵੀ ਇਹ ਤਾਂ ਜਿਹੜਾ ਵੱਡਾ ਚੈਲੰਜ ਬਣ ਸਕਦਾ। ਸੋ ਉਹਨੂੰ ਉਹਨਾਂ ਨੇ ਦੋ ਤਰੀਕੇ ਦੇ ਨਾਲ ਇਸ ਨੂੰ ਤੋੜਿਆ ਔਰ ਕਾਫੀ ਹੱਦ ਤੱਕ ਇਨਇਫੈਕਟਿਵ ਕਰ ਦਿੱਤਾ ਹੈ। ਇੱਕ ਪਾਸੇ ਤਾਂ ਉਹਨਾਂ ਨੇ ਈਡੀ ਔਰ CBI ਔਰ ਏਜੰਸੀਆਂ ਉਹ ਮਗਰ ਲਾਈਆਂ ਹੋਈਆਂ, ਜਿਹੜਾ ਉਹਨੂੰ ਉਹ ਜਾ ਕੇ ਫਾਈਲ ਦਿਖਾ ਦਿੰਦੇ ਨੇ। ਔਰ ਮੈਂ ਕੱਲ੍ਹ ਹੀ ਕਿਤੇ ਫਿਗਰ ਦੇਖ ਰਿਹਾ ਸੀ, ਇਸ ਨੂੰ ਜਿਹੜਾ ਕਾਂਗਰਸ ਪ੍ਰੈਜ਼ੀਡੈਂਟ ਬਣਾਇਆ ਮਿਸਟਰ ਖੜਗੇ ਜੀ, ਉਹਨੇ ਕਿਹਾ ਵੀ BJP ਨੇ ਆਪਣੇ ਇਸ 4 ਸਾਲ ਦੇ ਪੀਰੀਅਡ 5 ਦੇ 400 ਤੋਂ ਜ਼ਿਆਦਾ MLA ਜਾਂ MPs ਨੂੰ ਪਾਲਾ ਬਦਲਵਾਇਆ ਕਿ ਵੀ ਉਹ ਦੂਸਰੀਆਂ ਪਾਰਟੀਆਂ ਆਪਣੇ ਸ਼ਾਮਲ ਕਰਾਇਆ। ਸੋ ਮਤਲਬ ਇਹ ਹੈ ਕਿਸੇ ਨੂੰ ਈਡੀ, ਹੁਣ ਅਸੀਂ ਪੰਜਾਬ 'ਚ ਦੇਖਦੇ ਹਾਂ ਕੈਪਟਨ ਅਮਰਿੰਦਰ ਵਰਗੇ ਲੋਕ ਔਰ ਸੁਨੀਲ ਜਾਖੜ ਜਿਹਨੂੰ ਫਿਰ BJP ਦਾ ਹੀ ਪ੍ਰੈਜ਼ੀਡੈਂਟ ਬਣਾਇਆ, ਕਿਸੇ ਦੇ ਪਿੱਛੇ। ਔਰ ਇਵੇਂ ਹੀ ਈਵਨ ਇਹ ਵੀ ਆ ਰਿਹਾ ਹੁਣ ਮਮਤਾ ਬੈਨਰਜੀ ਜਿਵੇਂ ਕ੍ਰਿਟਿਕ ਹੋ ਰਹੀ ਹੈ ਇੰਡੀਆ ਬਲੌਕ ਦੀ, ਔਰ ਉਹਦੇ ਵੀ ਕਿਹਾ ਜਾ ਰਿਹਾ ਵੀ ਕਿਉਂਕਿ ਉਹਦਾ ਭਤੀਜਾ ਕਿ ਭਾਣਜਾ ਉਹ ਕਰਪਸ਼ਨ ਦੇ ਥੱਲੇ ਇਨਵੋਲਵ ਹੈ, ਈਡੀ ਜਾਂ ਦੂਜੇ, ਉਹਨਾਂ ਨੇ ਉਹਨੂੰ ਕਿਹਾ ਵੀ ਇਹਨੂੰ ਛੱਡ ਇੰਡੀਆ ਬਲੌਕ ਨੂੰ, ਅਦਰਵਾਈਜ਼ ਅਸੀਂ ਚੁੱਕ ਲਾਂਗੇ। ਹੁਣ ਅਸੀਂ ਸ਼ਰਦ ਪਵਾਰ ਤੇ ਉਹਦਾ ਭਤੀਜਾ ਅਜਿਤ ਪਵਾਰ ਕੇ ਕੀ ਹੈ, ਹੁਣ ਇਲੈਕਸ਼ਨ ਕਮਿਸ਼ਨ ਇਹਨਾਂ ਦੇ ਨੇ, ਉਹਦੇ ਥੱਲੇ ਉਹਨਾਂ ਨੇ ਕਿਹਾ ਜੀ ਜਿਹੜੀ ਉਹਨਾਂ ਦੀ ਪਾਰਟੀ ਦਾ ਸਿੰਬਲ ਹੈ ਉਹ ਅਜੀਤ ਪਰਿਵਾਰ ਕੋਲ ਜਾਏਗਾ। ਸ਼ਰਦ ਪਵਾਰ ਜਿਨ੍ਹਾਂ ਬਾਰੇ ਇਹਨਾਂ ਦਾ ਸੀ ਜੀ ਇਹ ਸਭ ਕਰਪਟ, ਕਿਸੇ ਵੇਲੇ ਵੀ ਜਿਹੜਾ ਇਹਨੂੰ ਫੜਿਆ ਜਾ ਸਕਦਾ, ਉਹ ਉਧਰ ਜੁਆਇਨ ਕਰਵਾਤਾ। ਸ਼ਿਵ ਸੈਨਾ ਅਸੀਂ ਦੇਖਦੇ ਹਾਂ ਕਿਵੇਂ ਤੋੜਿਆ। ਸੋ ਇੰਟਰਨਲ ਇਹਨਾਂ ਦਾ ਇਹ ਹੈ ਕਿ ਪੈਸੇ ਦੀ ਇਹਨਾਂ ਕੋਲ ਕੋਈ ਕਮੀ ਨਹੀਂ ਹੈ, ਏਜੰਸੀਆਂ ਨੂੰ ਇਹ ਐਜ਼ ਏ ਵਹੀਕਲ ਇਸਤੇਮਾਲ ਕਰ ਰਹੇ ਨੇ। ਸੋ ਇਹਨਾਂ ਦੀ ਇਹ ਕੋਸ਼ਿਸ਼ ਹੋਏਗੀ ਕਿ ਇਲੈਕਸ਼ਨਾਂ ਤੱਕ ਪਹੁੰਚਦੇ ਆ ਜੇ ਅਸੀਂ ਕੇਜਰੀਵਾਲ ਦੀ ਕਿਸੇ ਵੇਲੇ ਵੀ ਅਰੈਸਟ ਹੋ ਸਕਦੇ, ਜਿਹੜੀ ਅਦਰਵਾਈਜ਼ ਝਾਰਖੰਡ ਜਿੱਥੇ ਕਿ ਜਿਹੜਾ ਉਹ ਕੀ ਉਸ ਦਾ ਨਾਂ ਹੈ ਉਹਦਾ ਝਾਰਖੰਡ ਦਾ ਹੀ ਚੀਫ ਮਿਨਿਸਟਰ, ਉਹ ਇਸ ਵੇਲੇ ਬਿਹਾਈਂਡ ਬਾਰਸ ਹੈ ਕਰਪਸ਼ਨ ਕੇਸਿਸ ਦੇ ਵਿੱਚ, ਸ਼ੰਭੂ ਕੇ ਸ਼ਿਬੂ ਕੀ ਨਾਂ ਹੈ। ਕੇਜਰੀਵਾਲ ਨੈਕਸਟ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਔਰ ਦਿੱਲੀ ਦੋਵਾਂ ਥਾਵਾਂ 'ਤੇ ਮੌਜੂਦ ਹੈ। ਔਰ ਆਉਣ ਵਾਲੇ ਈਵਨ ਜੇ ਰਾਹੁਲ ਗਾਂਧੀ ਨੂੰ ਵੀ ਕੋਈ ਈਡੀ ਜਾਂ ਦੂਜੇ ਕੇਸ ਆਲਰੇਡੀ ਉਹਨਾਂ ਨੇ ਉਹ ਬਣਾਏ ਹੋਏ ਨੇ ਜਿਨ੍ਹਾਂ ਦੇ ਥੱਲੇ ਨਹਿਰੂ ਪਤਾ ਨਹੀਂ ਫਾਊਂਡੇਸ਼ਨ ਕਿ ਕਿਹਦੇ ਥੱਲੇ, ਉਹ ਉਹਨਾਂ ਨੂੰ ਧੁਰ ਸਕਦੇ। ਸੋ ਬਾਕੀ ਮੀਡੀਆ ਜਿਹਦੇ 'ਚ ਮੋਦੀ ਨੂੰ ਵਿਸ਼ਨੂੰ ਅਵਤਾਰ ਤਾਂ ਉੱਥੇ ਉਹਨਾਂ ਨੇ ਬਣਾ ਹੀ ਦਿੱਤਾ। ਸੋ ਇਹਨਾਂ ਦੀ ਮਲਟੀਪਲ ਸਟ੍ਰੈਟਜੀ ਹੋਏਗੀ ਔਰ ਫਿਰ ਵੀ ਕੋਈ ਨਾ ਕੋਈ ਜਿਹੜਾ ਇਹਨਾਂ ਦਾ ਟਰੰਪ ਕਾਰਡ ਹੈ ਉਹ ਉਹਨਾਂ ਨੇ ਅਜੇ ਤੱਕ ਰੱਖਿਆ ਹੋਇਆ। ਜੇ ਇਹਨਾਂ ਨੂੰ ਇਹ ਲੱਗਾ ਵੀ ਇਹ ਵੀ ਨਹੀਂ ਚੱਲ ਰਿਹਾ, ਇਹ ਵੀ ਨਹੀਂ ਉਹ ਵੀ ਸਾਰੇ ਅਪਲਾਈ ਕਰਨਗੇ। ਔਰ ਲੇਕਿਨ ਮੌਕੇ ਦੇ ਉੱਤੇ ਕੁਛ ਨਾ ਕੁਛ ਇਹ ਐਸਾ ਵੀ ਕਰ ਸਕਦੇ ਨੇ ਜਿਹਦੇ ਥੱਲੇ ਜਿਹੜਾ ਮੋਦੀ ਜਿਹੜਾ, ਹਾਂ ਸਾਊਥ ਦੀ ਗੱਲ ਜੇ ਅਸੀਂ ਕਰੀਏ ਵੀ ਇਸ ਵੇਲੇ ਜਿਹੜਾ ਡਿਵਾਈਡ ਹੈ ਉਹ ਡਿਵਾਈਡ ਡੀਪਰ ਹੁੰਦਾ ਜਾ ਰਿਹਾ। ਔਰ ਉਹਦੀਆਂ ਦੋ ਉਦਾਹਰਨਾਂ ਅਸੀਂ ਬੜੀ ਕਲੀਅਰਲੀ ਦੇਖਦੇ ਹਾਂ ਕਿ ਕਰਨਾਟਕਾ ਦਾ ਇੱਕੋ ਇੱਕ ਲੋਨ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ ਕਰਨਾਟਕਾ ਤੋਂ, ਜਿਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਭਾਈ ਅਸੀਂ 5 ਸੂਬੇ ਜਿਹੜੇ ਦੱਖਣ ਦੇ ਆ ਜਿਹਦੇ ਵਿੱਚ ਤਮਿਲਨਾਡੂ, ਆਂਧਰਾ, ਤੇਲੰਗਾਨਾ, ਕੇਰਲਾ ਔਰ ਕਰਨਾਟਕਾ, ਅਸੀਂ ਇੰਨੇ ਫੀਸਦੀ ਦਿੰਦੇ ਹਾਂ, ਜੇ ਅਸੀਂ ਰੁਪਈਆ ਦਿੰਦੇ ਹਾਂ ਟੈਕਸਾਂ 'ਚ ਵਾਪਸ ਸਾਨੂੰ 7 ਪੈਸੇ ਮਿਲਦੇ ਨੇ। ਬਿਹਾਰ ਔਰ ਯੂਪੀ ਜਦੋਂ ਰੁਪਈਆ ਦਿੰਦੇ ਨੇ ਵਾਪਸ ਉਹਨਾਂ ਨੂੰ 7.5 ਰੁਪਏ 8.5 ਰੁਪਏ ਮਿਲਦੇ ਨੇ। ਤੇ ਇਵੇਂ ਚੱਲਣਾ ਨਹੀਂ ਹੈ। ਜੇ ਇਹੀ ਹਾਲ ਰਿਹਾ
ਤੇ ਸਾਨੂੰ ਅਸੀਂ ਪੁਸ਼ ਹੋਵਾਂਗੇ ਕਿ ਦੱਖਣ ਦੇ ਸੂਬੇ ਅੱਡ ਮੁਲਕ ਦੀ ਮੰਗ ਕਰਨ। ਇਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਦੋਂ ਜਿਹੜਾ ਕਾਂਗਰਸ ਦਾ ਜਿਹੜੀ ਪਾਰਟੀ ਨੇ ਸਿੱਖਾਂ ਨੂੰ ਦੀ ਨਸਲਕੁਸ਼ੀ ਵਿੱਢੀ ਕਿ ਜੀ ਏਕਤਾ ਅਖੰਡਤਾ ਤੋੜ ਰਹੇ ਨੇ, ਇਹ ਕਹਿ ਰਿਹਾ, ਫਿਰ ਇਹ ਗੱਲ ਜ਼ੁਬਾਨੀ ਕਲਾਮੀ ਤੱਕ ਨਹੀਂ ਰਹੀ। ਅਸੀਂ ਦੇਖਦੇ ਹਾਂ ਅਜੇ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਜੰਤਰ ਮੰਤਰ ਰੋਡ ਦੇ ਉੱਤੇ ਕਰਨਾਟਕਾ ਦੇ ਚੀਫ ਮਿਨਿਸਟਰ ਸੀਤਾਰਮਈਆ ਜਿਹੜੇ ਨੇ ਵੱਡੇ ਦਲ ਦੇ ਨਾਲ ਬੈਠੇ ਨੇ ਕਿ ਭਾਈ ਤੁਸੀਂ ਸਾਡੇ ਤੋਂ ਇੰਨਾ ਲੈਂਦੇ ਹੋ, ਇਹ ਸਾਰਾ ਟੈਕਸ ਦੇ ਨਾਂ ਥੱਲੇ ਔਰ ਦੂਸਰੇ, ਲੇਕਿਨ ਸਾਨੂੰ ਦਿੰਦੇ ਕੁਛ ਨਹੀਂ। ਔਰ ਅਸੀਂ ਡਿਸਕਸ ਵੀ ਕੀਤਾ ਸੀ ਕੱਲ੍ਹ ਦੇ ਆਪਣੇ ਪ੍ਰੋਗਰਾਮ 'ਚ ਕਿ DMK ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਕਾਲੇ ਝੋਲੇ ਪਾ ਕੇ, ਰੋਬਸ ਸ਼ਰਟਸ ਪਾ ਕੇ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਰੋਸ ਵਿਖਾਵਾ ਕੀਤਾ। ਬਾਹਰ ਗਾਂਧੀ ਦਾ ਸਟੈਚੂ ਹੈ ਉੱਥੇ ਵੀ ਕੀਤਾ ਔਰ ਉਹਦੇ 'ਚੋਂ ਵੀ ਉਹਨਾਂ ਨੇ ਕਿਹਾ ਕਿ ਵੀ ਜੀ ਨਾ ਤਾਂ ਸਾਨੂੰ ਕੋਈ ਵੈਸੇ ਰਾਹਤ ਮਿਲ ਰਹੀ ਹੈ, ਜੋ ਅਸੀਂ ਟੈਕਸ ਦਿੰਦੇ ਹਾਂ ਉਹਨਾਂ ਨੇ ਕਿਹਾ ਜੀ ਹਮਾਰੇ ਟੈਕਸ ਹਮਾਰਾ ਮਨੀ, ਕਿ ਭਾਈ ਸਾਨੂੰ ਤੁਸੀਂ ਉਸੇ ਹੀ ਪ੍ਰਪੋਰਸ਼ਨ 'ਚ ਰਿਟਰਨ ਕਰੋ। ਸੋ ਇਹ ਵੀ ਇੱਕ ਪੂਰੀ ਮੂਵਮੈਂਟ ਦਾ ਅੰਡਰ ਕਰੰਟ, ਇਹ ਕੋਈ ਆਲ ਆਫ ਏ ਸਾਡਾ ਨਵਾਂ ਨਹੀਂ ਆਇਆ ਇੱਕ ਔਰ ਇਹਦੇ 'ਚ ਵੀ ਧਿਆਨ ਰਹੇ ਕਿ ਜਿੱਥੇ ਮਜ਼ਹਬ ਦੇ ਨਾਂ ਥੱਲੇ ਉਹ ਮੋਰ ਪ੍ਰੈਕਟਿਸਿੰਗ ਹਿੰਦੂ ਨੇ, ਜ਼ਿਆਦਾ ਪ੍ਰਾਚੀਨ ਮੰਦਰ ਉੱਥੇ ਨੇ, ਉਹ ਪੂਰੇ ਸ਼ਿਵਜੀ ਦੇ ਭਗਤ ਨੇ, ਸ਼ੈਵ ਭਗਤ ਹੈ ਦੱਖਣ ਵਾਲੇ, ਵਿਸ਼ਨੂੰ ਦੇ ਜਾਂ ਦੂਜੇ ਰਾਮ ਦੇ ਜਾਂ ਕ੍ਰਿਸ਼ਨ ਦੇ ਭਗਤ ਨਹੀਂ ਹੈ, ਵਿਸ਼ਨੂੰ ਅਵਤਾਰਾਂ ਦੇ। ਲੇਕਿਨ ਉਹ ਕਲਚਰ ਵਾਈਜ਼ ਨਾਰਥ ਇੰਡੀਆ ਦੇ ਉਹ ਐਰੀਅਨ ਬੈਲਟ ਦਾ ਕਲਚਰ ਨਹੀਂ, ਉਹ ਡਰੈਵਿਡਨ ਕਲਚਰ ਹੈ, ਉਹਨਾਂ ਦਾ ਆਪਣੀ ਸਿਵਲਾਈਜੇਸ਼ਨ ਹੈ। ਔਰ ਜੇ ਮਜ਼ਹਬ ਦੇ ਨਾਂ 'ਤੇ ਇਹਨਾਂ ਨੇ ਹਿੰਦੂ ਮੁਸਲਮਾਨ ਡਿਵਾਈਡ ਦੇ ਬਾਵਜੂਦ ਸਾਊਥ ਦੇ ਵਿੱਚ ਇਹ ਲਹਿਰ ਨਹੀਂ ਪਹੁੰਚੀ ਕਿਉਂਕਿ ਉੱਥੇ ਸਿਵਲਾਈਜੇਸ਼ਨ ਡੋਮੀਨੇਟ ਕਰਦੀ ਹੈ। ਤੇ ਜੇ ਸਾਊਥ ਦੀਆਂ ਸਟੇਟਾਂ ਜਿਹੜੀਆਂ ਬਿਲਕੁਲ ਇਹ ਸਮਝ ਰਹੀਆਂ ਨੇ ਕਿ ਵੀ ਇਹ ਜਿਹੜਾ ਇਹਨਾਂ ਦੀ ਨਾਰਥ ਦੀ ਡੋਮੀਨੈਂਸ ਦਾ ਮਤਲਬ ਇਹਨਾਂ ਦੀ ਹਿੰਦੀ ਲੈਂਗੁਏਜ ਦੀ ਡੋਮੀਨੈਂਸ ਹੈ, ਸਾਡੇ ਪੈਸੇ ਦੀ ਲੁੱਟ ਖਸੁੱਟ ਹੈ। ਔਰ ਇਹੀ ਵਿਹਾਰ ਜੋ ਹੁਣ ਮਨੀਪੁਰ ਜਿਸ ਦੇ ਵਿੱਚ ਅਜੇ ਵੀ ਸਾਨੂੰ ਨਹੀਂ ਪਤਾ ਉੱਥੇ ਕੀ ਹੋ ਰਿਹਾ, ਸਿਵਲ ਵਾਰ ਬਣਾਈ ਹੋਈ ਹੈ, ਉੱਥੇ 400 ਤੋਂ ਜ਼ਿਆਦਾ ਚਰਚ, ਉੱਥੇ ਪੂਰਾ ਮਨੀਪੁਰੀਅਨ ਹਿੰਦੂ ਔਰ ਕ੍ਰਿਸਚਨ ਡਿਵਾਈਡ ਜਿਹੜਾ ਉਹ ਕੰਪਲੀਟ ਹੈ। ਔਰ ਜੇ ਅਸੀਂ ਨਾਰਥ ਈਸਟ ਦੀਆਂ ਦੂਸਰੀਆਂ ਸਟੇਟਾਂ 'ਚ ਦੇਖੀਏ, ਨਾਗੇ ਫਰਸਟ੍ਰੇਟ ਬੈਠੇ ਨੇ ਜਿਨ੍ਹਾਂ ਨੂੰ 18-19 ਸਾਲ ਨੈਗੋਸ਼ੀਏਸ਼ਨ 'ਚ ਉਲਝਾਈ ਰੱਖਿਆ, ਮੁੜ ਕੇ ਉਹਦੇ 'ਚੋਂ ਅਜੇ ਤੱਕ ਵੀ ਕੋਈ ਲਾਗੂ ਨਹੀਂ ਕੀਤਾ। ਇਸੇ ਤਰ੍ਹਾਂ ਈਵਨ ਮਿਆਂਮਾਰ ਜਿਸ ਦੇ ਬਾਰਡਰ ਨਾਲ ਲੱਗਦੇ ਜਿਹੜਾ ਇੰਡੀਆ ਦਾ ਹੈ, ਉਸ ਦੇ ਵਿੱਚ ਉਹਨਾਂ ਦੇ ਰਿਬੈਲਸ ਨੇ ਜਿਹੜੇ ਮਿਲਟਰੀ ਜੰਟਾਂ ਦੇ ਖਿਲਾਫ ਲੜ ਰਹੇ ਨੇ, ਕਬਜ਼ਾ ਕਰ ਲਿਆ। ਔਰ ਇਹਨਾਂ ਨੇ ਇਹ ਜਿਹੜਾ ਸਮਝੌਤਾ ਕੀਤਾ ਸੀ ਕਿ ਜੀ 16 ਕਿਲੋਮੀਟਰ ਤੱਕ ਮਿਆਂਮਾਰ ਔਰ ਭਾਰਤ ਬਾਰਡਰ ਦੇ ਕੋਈ ਵੀ ਆ ਜਾ ਸਕਦਾ ਹੈ, 2 ਹਫ਼ਤੇ ਲਈ ਰਹਿ ਸਕਦਾ ਹੈ। ਔਰ ਕਿਉਂਕਿ ਉਹ ਕਬੀਲੇ ਵੰਡੇ ਹੋਏ ਨੇ, ਉਹ ਵੀ ਰਿਬੈਲੀਅਸ ਕਬੀਲੇ ਨੇ। ਸੋ ਨਾਰਥ ਈਸਟ ਦੇ ਵਿੱਚ ਵੀ ਇੱਕ ਬੈਡ ਟੇਸਟ ਇਨ ਦਾ ਮਾਊਥ ਹੈ। ਹਾਲਾਂ ਬਹੁਤ ਸਾਰੀਆਂ ਸਟੇਟਾਂ ਨੂੰ ਇਹ ਅਜੇ ਕੰਟਰੋਲ ਕਰਦੇ ਨੇ, ਲੇਕਿਨ ਸਾਊਥ ਦੇ ਵਿੱਚ ਇਹ ਮੋਰ ਵੋਕਲ ਹੋ ਰਿਹਾ ਹੈ। ਤੇ ਜੇ ਅਸੀਂ ਆਪਣੇ ਸੂਬਿਆਂ ਦੇ ਹਵਾਲੇ ਨਾਲ ਗੱਲ ਕਰੀਏ ਕਿ ਜੰਮੂ ਕਸ਼ਮੀਰ ਦੇ ਵਿੱਚ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕੋਈ ਨਾ ਕੋਈ ਜਿਹੜਾ ਉਹ ਕਿਲਿੰਗ ਨਾ ਹੋ ਰਹੀ ਹੋ। ਈਵਨ ਲੱਦਾਖ ਜਿਹੜਾ ਬੁੱਧਿਸਟ ਮੈਜੋਰਿਟੀ ਯੂਨੀਅਨ ਟੈਰੀਟਰੀ ਬਣਾਈ ਆ, 3 ਦਿਨ ਪਹਿਲੇ ਲੱਖਾਂ ਲੋਕ ਇਕੱਠੇ, ਉਹਨਾਂ ਨੇ ਕਿਹਾ ਜੀ ਸਾਨੂੰ ਯੂਨੀਅਨ ਟੈਰੀਟਰੀ ਤੋਂ ਪਹਿਲਾਂ ਅਸੀਂ ਆਰਟੀਕਲ 370 ਦੇ ਥੱਲੇ ਸਾਡਾ ਜਿਹੜੀ ਲੈਂਡ ਹੈ ਉਹ ਤਾਂ ਸੁਰੱਖਿਅਤ ਸੀ, ਹੁਣ ਇਹ ਅਡਾਨੀਆਂ ਨੂੰ ਲਿਆ ਕੇ ਜਾਂ ਦੂਜੇ ਇਹ ਜਿਹੜੇ ਨੇ ਉਹ ਇਸ ਕਿਸਮ ਦਾ ਮਾਹੌਲ ਬਣਾ ਰਹੇ ਨੇ ਵੀ ਸਾਡਾ ਹਾਲ ਉੱਤਰਾਖੰਡ ਔਰ ਹਿਮਾਚਲ ਵਾਲਾ ਹੋ ਜਾਏਗਾ ਜਿੱਥੇ ਕਿ ਲੈਂਡਸਲਾਈਡਸ ਹੋ ਰਹੀਆਂ ਨੇ ਔਰ ਦੂਸਰੀਆਂ ਨੇ। ਔਰ ਸਾਨੂੰ ਸਕੈਜੂਅਲ 6 ਦੇ ਥੱਲੇ ਇੰਡੀਅਨ ਕਨਸਟੀਟਿਊਸ਼ਨ ਦੇ 6 ਸਕੈਜੂਅਲ ਜਿਹਦੇ ਥੱਲੇ ਟਰਾਈਬਲ ਬੈਲਟ ਐਲਾਨਿਆ ਜਾਏ ਔਰ ਸਾਨੂੰ ਜੋ ਕੁਛ ਤ੍ਰਿਪੁਰਾ ਜਾਂ ਮੇਘਾਲਿਆ ਜਾਂ ਦੂਸਰਿਆਂ ਨੂੰ ਟਰਾਈਬਲਸ ਨੂੰ ਔਰ ਉਹਨਾਂ ਦੀ ਲੈਂਡ ਨੂੰ ਸੇਫ ਕੀਤਾ ਗਿਆ ਉਵੇਂ ਕੀਤਾ ਜਾਏ। ਇਸ ਮਾਮਲੇ 'ਚ ਇਕੱਲੇ ਬੁੱਧਿਸਟ ਹੀ ਨਹੀਂ, ਕਿਉਂਕਿ ਲੱਦਾਖ ਦੇ ਵਿੱਚ 50-55% ਪਾਪੂਲੇਸ਼ਨ ਬੁੱਧਿਸਟ ਦੀ ਹੈ, 40% ਦੇ ਕਰੀਬ ਮੁਸਲਮਾਨਾਂ ਦੀ ਹੈ, ਉਹਦੇ ਨਾਲ ਕਾਰਗਿਲ ਲੱਗਦਾ ਹੈ। ਔਰ ਇਹ ਸਾਰੀ ਬੈਲਟ ਜਿਹੜੀ ਹੈ ਇੱਕ ਹੋਰ ਉਸ ਥਾਂ ਦਾ ਹੈ ਜਿੱਥੇ ਕਿ ਉਹਨਾਂ ਨੇ ਮੁਸਲਮਾਨ ਨੇ ਉੱਥੇ ਉਹਨਾਂ ਨੇ ਵੀ ਆ ਕੇ ਜੁਆਇਨ ਕੀਤਾ। ਸੋ ਪੰਜਾਬ ਦੇ ਹਵਾਲੇ ਨਾਲ ਜੇ ਦੇਖੀਏ, ਪੰਜਾਬ 'ਚ ਭਾਵੇਂ ਜੋ ਸ਼ਿਕਾਇਤ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਹਵਾਲੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਕਰ ਰਹੀ ਹੈ, ਇਨਫੈਕਟ ਭਗਵੰਤ ਮਾਨ ਰਾਹੀਂ ਉਹੀ ਕੁਛ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਦੇ ਖਿਲਾਫ ਗੈਂਗਸਟਰ ਕਹਿ ਕੇ ਮਾਰਨ ਦਾ ਰੁਝਾਨ ਵੀ ਸ਼ੁਰੂ ਕਰਤਾ ਹੋਇਆ। ਮੁਕਾਬਲਾ ਅੱਜ ਵੀ ਮੁਕਾਬਲੇ ਦੇ ਨਾਂ ਥੱਲੇ ਇੱਕ ਨੂੰ ਮਾਰਿਆ ਔਰ ਮਾਪਿਓ ਨੇ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਕੇ ਕੀ ਨਾਂ ਆਇਆ ਉਹਨਾਂ ਨੇ ਕਿਹਾ ਜੀ ਅਸੀਂ ਡੈਡ ਬਾਡੀ ਨੂੰ ਤੇ ਕੋਈ ਗੋਲੀ ਨਹੀਂ ਲੱਗੀ, ਕਿਵੇਂ ਮਾਰਿਆ ਟੌਰਚਰ ਕਰਕੇ। ਇਸੇ ਤਰ੍ਹਾਂ ਅਸੀਂ ਉਹ ਸਿੱਧੂ ਪਾਨਾ ਹੋਏ ਜਾਂ
ਦੂਜੇ ਤੀਜੇ ਹੋਣ ਭਾਨਾ ਸਿੱਧੂ ਔਰ ਦੂਸਰੇ, ਕਿ ਆਮ ਲੋਕਾਂ ਨੂੰ ਵੀ ਪਰਚਿਆਂ ਤੇ ਪਰਚੇ ਕੀਤੇ ਜਾ ਰਹੇ ਨੇ। ਇੱਕ ਫੀਅਰ ਦਾ ਮਾਹੌਲ ਸਿਰਜਿਆ ਹੋਇਆ। ਸੋ ਪੰਜਾਬ 'ਚ ਅੱਜ ਦੀ ਡੇਟ 'ਚ ਨਾ ਬੀਜੇਪੀ ਦੇ ਪੈਰ ਲੱਗਦੇ ਨਜ਼ਰ ਆਉਂਦੇ ਨੇ, ਨਾ ਆਮ ਆਦਮੀ ਪਾਰਟੀ ਵੀ ਜਿਹੜੀ ਹਕੂਮਤ 92 MLA ਬਣਾ ਕੇ ਬਣੀ ਉਹ ਵੀ ਅਨਪੋਪੂਲਰ ਹੋ ਰਹੀ ਹੈ। ਔਰ ਪੰਜਾਬ ਤਾਂ ਹਮੇਸ਼ਾ ਹੀ ਪਲਟਾ ਦੇਣ ਲਈ ਮਸ਼ਹੂਰ ਹੈ। ਪੰਜਾਬ ਦੀਆਂ 12-13 ਸੀਟਾਂ 'ਚੋਂ ਇਹ ਨਹੀਂ ਲੱਗਦਾ, ਹਾਲਾਂ ਆਲਰੇਡੀ ਐਗਜ਼ਿਸਟਿੰਗ ਜਿਹੜੀਆਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਇੱਕੋ ਹੀ ਸੀਟ ਹੈ ਜਲੰਧਰ ਦੀ। ਹਾਲਾਂ ਜਿਹੜੀ ਇਹਦੀ ਆਪਣੀ ਸੀਟ ਸੀ ਭਗਵੰਤ ਮਾਨ ਦੀ, ਸਿਮਰਨਜੀਤ ਸਿੰਘ ਮਾਨ ਨੇ ਉਹਨੂੰ ਹਰਾਇਆ। ਪੰਜਾਬ ਕਿਸੇ ਪਾਸੇ ਵੀ ਜਾ ਸਕਦਾ ਹੈ। ਸੋ ਅਜੇ ਇਹ ਸਰਟਨਟੀ ਉਹਨਾਂ ਨੂੰ ਨਹੀਂ ਹੈ। ਲੇਕਿਨ ਦਾਅਵਾ ਮੋਦੀ ਨੇ ਪਾਰਲੀਮੈਂਟ 'ਚ ਕੀਤਾ ਹੈ ਕਿ ਅਸੀਂ 400 ਸੀਟਾਂ ਕ੍ਰਾਸ ਕਰਾਂਗੇ ਔਰ ਇਹ ਕਰਾਂਗੇ ਔਰ ਉਹ ਕਰਾਂਗੇ। ਲੇਕਿਨ ਇਹ ਪੂਰੀ ਗੁੰਡਾਗਰਦੀ ਕਰਨਗੇ, ਪੂਰੀ ਹਿੰਸਾ ਕਰਨਗੇ। ਔਰ ਅਬਵ ਆਲ ਜਿਹੜਾ EVM ਮਸ਼ੀਨਾਂ ਦਾ ਭੇਤ ਹੈ ਜਿਹਦੀ ਅਜੇ ਤੱਕ ਪਰਤ ਖੁੱਲੀ ਨਹੀਂ ਹੈ, ਉਹ ਅਲਟੀਮੇਟਲੀ ਤਾਂ ਫਿਰ ਅਸਲੀ ਸ਼ਿਵਜੀ ਤਾਂ ਉੱਥੇ ਬੈਠੇ ਨੇ। ਉਹ ਸ਼ਿਵਜੀ ਤੋਂ ਜਿਹੜਾ ਮਰਜ਼ੀ ਵਰਦਾਨ ਮੰਗ ਰਹਿਣ, EVM ਤੋਂ EVM ਦੇਗੀ ਉਹਨਾਂ ਨੂੰ। ਜੀ ਨਹੀਂ, ਬਿਲਕੁਲ ਡਾਕਟਰ ਸਾਹਿਬ, ਇਹ ਸਾਰੇ ਜਿਹੜੇ ਫੈਕਟਰਸ ਨੇ ਇਹ ਦੇਖਣ ਵਾਲੇ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਵੀ ਐਨ ਮੌਕੇ ਤੇ ਜਾ ਕੇ ਹੀ ਗੱਲ ਕਲੀਅਰ ਹੋਣੀ ਹੈ ਵੀ ਗੱਲ ਜਾਂਦੀ ਕਿੱਧਰ ਨੂੰ ਹੈ ਜਾਂ ਬਣਦੀ ਕੀ ਹੈ। ਪਰ ਇੱਕ ਜ਼ਰੂਰ ਗੱਲ ਹੈਗੀ ਹੈ ਵੀ ਹੁਣ ਜਦੋਂ ਇਹ ਸਾਰੇ ਫੈਕਟਰਸ ਨੂੰ ਅਸੀਂ ਦੇਖਦੇ ਹਾਂ, ਇਹਦੇ ਵਿੱਚ ਭਾਰਤ ਦੇ ਅੰਦਰੂਨੀ ਫੈਕਟਰਸ ਆਪਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਹੈ ਉਹ ਇੱਕ ਵੱਡਾ ਫੈਕਟਰ ਹੈ। ਇਕਨੋਮਿਕਲ ਫੈਕਟਰ ਵੱਖਰਾ ਜਿਹਦੇ ਥੱਲੇ ਸਾਊਥ ਤੇ ਨਾਰਥ ਦਾ ਡਿਵਾਈਡ ਵੀ ਕ੍ਰੀਏਟ ਹੋਇਆ ਤੇ ਅਦਰਵਾਈਜ਼ ਵੀ ਹੈ। ਹੁਣ ਇਹਦੇ ਵਿੱਚ ਜਦੋਂ ਅਸੀਂ ਲਾਗਲੀਆਂ ਸਟੇਟਾਂ ਦੇ ਨਾਲ ਅਸੀਂ ਜ਼ਿਕਰ ਕਰਦੇ ਹਾਂ, ਹੁਣ ਭੂਟਾਨ ਨੇਪਾਲ ਦਾ ਜ਼ਿਕਰ ਹੁੰਦਾ, ਉਹ ਚਾਈਨਾ ਬਲਾਕ ਦੇ ਵਿੱਚ ਚਲੇ ਗਏ ਹੈ। ਥੱਲੇ ਅਸੀਂ ਸ਼੍ਰੀਲੰਕਾ ਤੇ ਮਿਆਂਮਾਰ ਦੇ ਵਿੱਚ ਜੋ ਚੱਲ ਰਿਹਾ ਉਹ ਪਾਰਟ ਦੇਖਦੇ ਹਾਂ। ਉੱਥੋਂ ਵੀ ਇੰਡੀਆ ਜਿਹੜਾ ਆ ਮਤਲਬ ਆਊਟ ਹਾਂ ਬਿਲਕੁਲ, ਮਤਲਬ ਜਿਹਨੂੰ ਕਹਿੰਦੇ ਵੀ ਸੇਕ ਲੱਗਾ ਹੋਇਆ ਹੱਥਾਂ ਨੂੰ। ਸੋ ਇਹ ਇੱਕ ਫੈਕਟਰ ਹੈਗੇ ਆ। ਇੰਟਰਨੈਸ਼ਨਲੀ ਇੰਡੀਆ ਦਾ ਇਮੇਜ ਕਿਸ ਕਿਸਮ ਦਾ ਬਣਿਆ, ਸਿੱਖ ਫੈਕਟਰ ਨੂੰ ਲੈ ਕੇ ਬਾਹਰੋਂ ਜਿਹੜੀਆਂ ਟਾਰਗੇਟਡ ਕਿਲਿੰਗਸ ਹੋਈਆਂ ਨੇ ਉਹ ਇੱਕ ਵੱਖਰਾ ਪਾਰਟ ਹੈ। ਸੋ ਇਹਨੂੰ ਹੁਣ ਜੇ ਮਤਲਬ ਬਾਲਕਨਾਈਜੇਸ਼ਨ ਆਫ ਇੰਡੀਆ ਦੇ ਨਜ਼ਰੀਏ ਤੋਂ ਦੇਖਣਾ ਹੋਵੇ ਜਾਂ ਇਕੱਲਾ ਇੱਕ ਉਸ ਨੂੰ ਇੱਕ ਵਿਚਾਲੇ ਰੱਖ ਕੇ ਦੇਖਣਾ ਹੋਵੇ ਤੇ ਮਤਲਬ ਸਿਚੁਏਸ਼ਨ ਕੋਈ ਬਹੁਤੀ ਵਧੀਆ ਨਹੀਂ ਨਜ਼ਰ ਆਉਂਦੀ ਇੰਡੀਆ ਦੀ। ਪਰ ਦਾਅਵੇ ਉਹਨਾਂ ਦੇ ਉਸ ਕਿਸਮ ਦੇ ਜ਼ਰੂਰ ਹੈਗੇ ਆ, ਹੋਲਡ ਵੀ ਇਸ ਵਕਤ ਹੈਗਾ। ਸੋ ਕੀ ਨਜ਼ਰ ਆ ਰਿਹਾ ਹੈ ਕਿ ਕਿਉਂਕਿ ਸ਼ੁਰੂਆਤ ਕਿਤੋਂ ਨਾ ਕਿਤੋਂ ਹੁੰਦੀ ਹੈ ਜਦੋਂ ਵੱਡੀਆਂ ਸਟੇਟਸ, ਵੱਡਾ ਜਿਹੜਾ ਸਟਰਕਚਰ ਹੁੰਦਾ ਤਾਣਾ ਬਾਣਾ ਖਿਲਰਦਾ, ਉਹ ਇੱਕ ਛੋਟੀ ਜਿਹੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਧਾਗਾ ਜਿਹਾ ਹੁੰਦਾ ਕਿਤੋਂ ਪੂਰੇ ਉਹਦੇ ਚੋਂ ਨਿਕਲਿਆ ਹੋਇਆ, ਉਹ ਮਾੜਾ ਜਿਹਾ ਧਾਗਾ ਖਿੱਚਿਆ ਤੇ ਹੌਲੀ ਹੌਲੀ ਉਹ ਸਾਰੇ ਹੀ ਕੰਮ ਖਿਲਰ ਜਾਂਦਾ ਹੁੰਦਾ। ਸੋ ਇਹਨਾਂ ਦੀ ਜਿਹੜੀ ਇਸ ਵਕਤ ਇੰਡੀਆ ਦੀ ਸਾਰੀ ਇਕੋਨਮੀ ਹੈ ਜਾਂ ਸਾਰਾ ਸਟਰਕਚਰ ਹੈ ਜਿਸ ਕਿਸਮ ਦਾ ਬਣਿਆ ਹੋਇਆ, ਮਤਲਬ ਇਹ ਵੱਧ ਕੇ ਟੁੱਟਣ ਦੀ ਕਗਾਰ ਵੱਲ ਨੂੰ ਜਾ ਰਿਹਾ ਹੈ ਜਾਂ ਕੀ ਨਜ਼ਰ ਆ ਰਿਹਾ ਹੈ? ਦੇਖੋ, ਤੁਸੀਂ ਬੜਾ ਚੰਗਾ ਸਵਾਲ ਪੁੱਛਿਆ, ਕਿਉਂਕਿ ਜਦੋਂ ਅਸੀਂ ਛੋਟੇ ਮੁਲਕਾਂ ਦੇ ਵਿੱਚ ਜਦੋਂ ਅੱਤ ਹੁੰਦੀ ਹੈ ਜਾਂ ਲੋਕਾਂ ਦੀ ਫਰਸਟ੍ਰੇਸ਼ਨ ਹੁੰਦੀ ਹੈ ਤੇ ਉੱਥੇ ਰਜੀਮ ਚੇਂਜ ਹੁੰਦਾ ਹੈ, ਉਹ ਹਕੂਮਤ ਬਦਲੀ ਜਾਂਦੀ ਹੈ, ਲੋਕ ਸੜਕਾਂ 'ਤੇ ਨਿਕਲ ਆਉਂਦੇ ਨੇ, ਅਸਤੀਫਾ ਹੋ ਜਾਂਦਾ ਹੈ ਜਾਂ ਕਈ ਵਾਰੀ ਮਿਲਟਰੀ ਕੂ ਕਰ ਦਿੰਦੀ ਹੈ ਜਾਂ ਕੋਈ ਹੋਰ ਪੈਰਲਲ ਲੀਡਰਸ਼ਿਪ ਖੜੀ ਹੋ ਜਾਂਦੀ ਹੈ। ਲੇਕਿਨ ਵੱਡੇ ਮੁਲਕਾਂ 'ਚ ਜਿੱਥੇ ਕਿ ਬਹੁਤ ਸਾਰੇ ਸੱਭਿਆਚਾਰਾਂ ਦੇ ਸਮੂਹ ਦੇ ਥੱਲੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਨੇ ਮੁਲਕ ਦੀ ਆਪਣੀ ਪੈਂਠ ਬਣਾਈ ਹੋਏ, ਉਹਦੇ 'ਚ ਜਦੋਂ ਇਸ ਕਿਸਮ ਦਾ ਡਿਸਕੰਟੈਂਟ ਹੁੰਦਾ ਹੈ, ਉਹ ਅਨਇੰਪਲੋਇਮੈਂਟ ਹੋਏ, ਉਹ ਧਾਰਮਿਕ ਸਟਰਾਈਫ ਹੋਏ, ਉਹ ਬੋਲੀ ਦਾ ਹੋਏ ਜਾਂ ਉਹ ਕੋਈ ਹੋਰ ਕ੍ਰਾਈਸਿਸ ਹੋਏ, ਤੇ ਉੱਥੇ ਫਿਰ ਮੁਲਕ ਟੁੱਟਦੇ ਨੇ। ਉੱਥੇ ਚੇਂਜ ਨਹੀਂ ਹੁੰਦੀ ਕਿ ਜੀ ਨਵਾਂ ਕੋਈ ਧਿਰ ਆ ਗਈ ਜਾਂ ਦੂਸਰੀ। ਔਰ ਸਾਡੇ ਸਾਹਮਣੇ ਦੋ ਵੱਡੀਆਂ ਉਦਾਹਰਨਾਂ ਜਿਹੜੀਆਂ ਅਸੀਂ 1980 'ਚ ਆਪਣੀ ਹਯਾਤੀ ਦੇ ਵਿੱਚ ਦੇਖੀਆਂ ਨੇ ਆਪਣੀਆਂ ਅੱਖਾਂ ਸਾਹਮਣੇ, ਉਹ ਸੋਵੀਅਤ ਯੂਨੀਅਨ ਦਾ 15 ਹਿੱਸਿਆਂ 'ਚ ਟੁੱਟਣਾ ਔਰ ਯੂਗੋਸਲਾਵੀਆ ਦਾ 7 ਹਿੱਸਿਆਂ ਦੇ ਵਿੱਚ ਟੁੱਟਣੇ। ਔਰ ਇਵੇਂ ਹੀ ਅਸੀਂ ਦੇਖਦੇ ਹਾਂ ਵੀ ਭਾਰਤ ਦੇ ਵਿੱਚ ਜੇ ਅਸੀਂ ਇਸ ਵੇਲੇ ਕੁੱਲ ਮਿਲਾ ਕੇ ਦੇਖੀਏ ਤੇ ਆਮ ਲੋਕ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਉਹਨਾਂ ਦੀ ਗਿਣਤੀ ਵਧੀ ਹੈ। ਔਰ ਉਹਨਾਂ ਦਾ ਆਪਣਾ ਸਬੂਤ ਇੰਡੀਅਨ ਕੰਟੈਕਸਟ ਕਹਿਣਾ ਹੋਏ ਕਿ 80 ਕਰੋੜ ਲੋਕਾਂ ਨੂੰ ਸੈਂਟਰਲ ਗੌਰਮੈਂਟ ਦੀ ਕਈ ਹਜ਼ਾਰ ਕਰੋੜ ਦੀ ਸਕੀਮ ਦੇ ਥੱਲੇ 5 ਕਿਲੋ ਅਨਾਜ ਮਹੀਨੇ ਦਾ ਮੁਫਤ ਦਿੱਤਾ ਜਾਂਦਾ ਹੈ। ਸੋ ਇਹ ਇਹਨਾਂ ਦੇ ਸਾਰੇ ਦਾਅਵੇ, ਵੱਡੀ ਮਿਡਲ ਕਲਾਸ, ਵੱਡੀ ਇਕੋਨਮੀ, ਅੰਮ੍ਰਿਤ ਕਾਲ ਔਰ ਟ੍ਰਿਲੀਅਨ ਇੰਨੇ ਡਾਲਰ, ਇਹ ਇਸ ਨੂੰ
ਭੰਨ ਦਿੰਦੀ ਹੈ। ਆਲਰੇਡੀ ਅਸੀਂ ਪਿਛਲੀ ਵਿਚਾਰ ਚਰਚਾ ਦੇ ਵਿੱਚ ਨਾਰਥ ਸਾਊਥ ਡਿਵਾਈਡ, ਨਾਰਥ ਈਸਟ, ਮਜ਼ਹਬ, ਹਿੰਦੂ ਮੁਸਲਿਮ ਡਿਵਾਈਡ, ਇਹ ਸਾਰੇ ਫੈਕਟਰ ਦੇਖੇ ਨੇ ਕਿ ਸੁਸਾਇਟੀ ਜਿਹੜੀ ਹੈ ਕਿਵੇਂ ਇਨ ਸਟਰਾਈਫ ਹੈ, ਕਿਵੇਂ ਲਹੂ ਲੁਹਾਨ ਹੈ ਇੱਕ ਜਾਂ ਦੂਸਰੇ ਮੁੱਦੇ ਦੇ ਉੱਤੇ, ਉਹ ਸਾਰਿਆਂ ਨੂੰ। ਥਰਡਲੀ ਵਰਲਡ ਇਮੇਜ। ਹੁਣ ਜਦੋਂ ਸੋਵੀਅਤ ਯੂਨੀਅਨ ਨੂੰ ਪ੍ਰੈਜ਼ੀਡੈਂਟ ਰੀਗਨ ਨੇ ਈਵਲ ਐਮਪਾਇਰ ਕਿਹਾ ਸੀ, ਜ਼ਾਹਰ ਹੈ ਹਾਲਾਂਕਿ ਕਮਿਊਨਿਜ਼ਮ ਨੂੰ ਜਾਂ ਉਹਨਾਂ ਦੀ ਆਈਡੀਓਲੋਜੀ ਨੂੰ ਤਾਂ ਇੱਥੇ ਸੈਨੇਟਰ ਮੈਕਾਰਥੀ ਦੇ ਜ਼ਮਾਨੇ ਤੋਂ ਹੀ ਜਿਹੜਾ ਉਹ ਭੰਨਿਆ ਜਾ ਰਿਹਾ ਸੀ, ਲੇਕਿਨ ਐਵਰੇਜ ਦੁਨੀਆ ਸਮਝ ਰਹੀ ਸੀ ਕਿ ਜੀ ਉੱਥੇ ਬਹੁਤ ਵੱਡਾ ਈਵਲ ਦਿਓ ਬੈਠਾ ਹੈ, ਉਹ ਉਹਨੂੰ ਉੱਥੇ ਡਿਸਟਰੋਏ ਕਰ ਰਿਹਾ ਹੈ। ਚਰਚ ਤੋੜੇ ਨੇ, ਮੰਦਰ ਤੋੜੇ ਨੇ, ਮਸੀਤਾਂ ਤੋੜੀਆਂ ਨੇ, ਲੋਕਾਂ ਨੂੰ ਨਾਸਤਕਤਾ ਖਾਣ ਨੂੰ ਕੁਛ ਨਹੀਂ ਹੈ। ਇੱਕ ਬ੍ਰੈਡ ਉਹਨਾਂ ਨੂੰ ਜਾਂ ਆਲੂ ਮਿਲਦੇ ਨੇ ਜਦੋਂ ਸਟੋਰਾਂ 'ਤੇ ਜਾਂਦੇ ਨੇ। ਹਾਲਾਂ ਉਹਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਦੇ ਸੋਵੀਅਤ ਲੈਂਡ, ਸੋਵੀਅਤ ਨਾਰੀ ਕਿੱਦਾਂ ਦੇ ਗਲੇਜ਼ਡ ਪੇਪਰਾਂ ਦੇ ਉੱਤੇ ਉਹ ਦੱਸਦੇ ਹੁੰਦੇ ਸੀ ਮੁਫਤ ਘਰਾਂ 'ਚ ਕਿ ਜੀ ਕਿੰਨੀ ਪ੍ਰੋਗਰੈਸ, ਸੋਸ਼ਲਿਸਟ ਸੁਸਾਇਟੀ, ਇਹ ਉਹ ਦਿਸ ਦੈਟ, ਬਹੁਤ ਵੱਡਾ ਪ੍ਰੋਪੇਗੈਂਡਾ ਸੀ। ਪਰ ਜਦੋਂ ਵਾਕਿਆ ਹੀ ਉਹ ਲਾਈਕ ਦਾ ਹਾਊਸ ਆਫ ਕਾਰਡਸ 15 ਟੁਕੜੇ ਹੋਏ, ਨਜ਼ਰ ਆਇਆ ਕਿ ਏਡਾ ਵੱਡਾ ਫਸਾਡ ਖੜਾ ਕੀਤਾ ਹੋਇਆ ਸੀ ਕਿ ਜੀ ਦੇਖੋ ਸਪੇਸ ਦੇ ਵਿੱਚ ਉਹਨਾਂ ਨੇ ਨੀਲਾ ਉਹਨੂੰ ਯੂਰੀ ਗਾਗਰਨ ਨੂੰ ਭੇਜ ਦਿੱਤਾ, ਕੁੱਤਾ ਸਭ ਤੋਂ ਪਹਿਲਾਂ ਭੇਜਿਆ, ਟੈਕਨੋਲੋਜੀ ਉਹਨਾਂ ਦੇ ਕੋਲ, ਨਿਊਕਲੀਅਰ ਐਸੈਟ, ਫਲਾਣੇ ਢਿਮਕੇ, ਲੇਕਿਨ ਕਲੈਪਸ ਹੋਣ ਲੱਗੇ ਨਜ਼ਰ ਆਇਆ ਵੀ ਇਨਰ ਜਿਹੜਾ ਅੰਦਰ ਖੋਖਲਾਪਨ ਸੀ, ਇੱਕ ਜਿਹੜੀ ਹੈ ਪੋਪ ਲੀਲਾ ਖੜੀ ਕੀਤੀ ਹੋਈ ਸੀ। ਹੁਣ ਇੰਡੀਆ ਦਾ ਵੀ ਮੋਦੀ ਦੇ G20 ਤੱਕ ਦੇਖਦੇ ਹਾਂ, ਅਸੀਂ ਦੇਖਦੇ ਹਾਂ ਕਿ ਈਵਨ ਇੱਕ ਵੱਡਾ ਹਿੱਸਾ ਜਿਹਦੇ 'ਚ ਸਾਡੇ ਵੀ ਕਈ ਲੋਕ ਵਹਾਅ 'ਚ ਬਹਿ ਜਾਂਦੇ ਨੇ ਜੀ, ਇੰਡੀਆ ਬਹੁਤ ਵੱਡੀ ਪਾਵਰ ਬਣ ਗਿਆ। ਦੇਖੋ ਜੀ ਉਹਨੇ ਚੰਦਰਮਾ ਦੇ ਉੱਤੇ ਡਾਰਕ ਸਾਈਡ ਆਫ ਦਾ ਮੂਨ ਵੀ ਆਪਣਾ ਗੱਡਾ ਉਤਾਰਤਾ। G20 ਵੇਲੇ ਦੇਖੋ ਮੋਦੀ ਜੇ 190 ਹੋਰਡਿੰਗ ਲੱਗੀਆਂ, 165 ਇਕੱਲੇ ਮੋਦੀ ਦੀਆਂ ਨੇ। ਦੇਖੋ ਬਾਈਡਨ ਵੀ ਉਹਨੂੰ ਸਲੂਟ ਕਰ ਰਿਹਾ, ਉਹਨੂੰ ਪੁਤਿਨ ਵੀ ਕਰ ਰਿਹਾ, ਉਹਨੂੰ ਫਲਾਣਾ ਵੀ ਕਰ ਰਿਹਾ, ਢਿਮਕਾ ਵੀ ਕਰ ਰਿਹਾ, ਉਹਦੀ ਇਕੋਨਮੀ ਔਰ ਇੰਨਾ % ਗਰੋਥ ਰੇਟ ਇੰਨਾ ਔਰ ਉਹ ਸਾਰਾ। ਹੁਣ ਅਸੀਂ ਦੇਖਦੇ ਹਾਂ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਜੀ ਉਸ ਔਰ ਉਦੋਂ ਵੀ ਇਹ ਵਾਪਰ ਚੁੱਕਾ ਹੋਇਆ, ਜਿਹੜੇ ਬਾਹਰੋਂ ਜਾ ਕੇ ਔਰ ਖ਼ਾਸ ਤੌਰ 'ਤੇ ਜਦੋਂ ਹੁਣ ਅਸੀਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਗੱਲ ਕਰਦੇ ਹਾਂ, G20 ਸਤੰਬਰ ਦੇ ਵਿੱਚ ਹੋ ਰਿਹਾ। ਆਲਰੇਡੀ ਉਹਨੂੰ ਬਾਈਡਨ ਵੀ ਕਹਿ ਰਿਹਾ ਸੀ, ਉਹਨੂੰ ਜਸਟਿਨ ਟਰੂਡੋ ਵੀ ਕਹਿ ਰਿਹਾ ਸੀ ਦੂਜਾ, ਲੇਕਿਨ ਤੁਸੀਂ ਦੇਖੋ ਔਰ ਕਿੰਨੇ ਸਮਾਰਟ ਨੇ ਆਪਣੀ ਕਮਜ਼ੋਰੀ ਲੁਕਾਉਣ 'ਚ ਕਿ ਉੱਤੋਂ ਉਹਨਾਂ ਦੇ ਹਾਵ ਭਾਵ ਬੋਲੀ 'ਚੋਂ ਨਹੀਂ ਸੀ ਲੱਗ ਰਿਹਾ ਕਿ ਵੀ ਆਲਰੇਡੀ ਇਹਨਾਂ ਨੂੰ ਬਾਈ ਦਾ ਨੈਕ ਫੜਿਆ ਹੋਇਆ ਅਮਰੀਕਾ, ਕੈਨੇਡਾ ਔਰ 5 ਆਈਜ਼ ਕੰਟਰੀਜ਼ ਨੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਐਜ਼ ਏ ਰੋਗ ਸਟੇਟ, ਇੱਕ ਫਰੈਂਡਲੀ ਮੁਲਕ ਜੋ ਕੁਛ ਇਹਨਾਂ ਨੇ ਕੀਤਾ, ਅਮਰੀਕਾ 'ਚ ਤਾਂ ਈਵਨ KGB ਨੇ ਡੇਅਰ ਨਹੀਂ ਕੀਤਾ ਡਿਊਰਿੰਗ ਕੋਲਡ ਵਾਰ ਈਰਾ ਕਿ ਵੀ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਉਹ ਕੋਈ ਪਲਾਟ ਕਰਨ ਜੀ। ਸੋ ਇਸ ਦੇ ਥੱਲੇ ਜਿਹੜੀ ਇੰਟਰਨੈਸ਼ਨਲ ਇਮੇਜ ਹੈ ਉਹ ਨੋਜ਼ ਡਾਈਵ ਗਿਆ ਹੋਇਆ ਇਹਨਾਂ ਦਾ। ਜਿਹੜੀ ਇੰਡੀਆ ਨੂੰ ਥੋੜ੍ਹੀ ਬਹੁਤ ਰੈਕਗਨੀਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਂ ਉਸ ਤੋਂ ਪਹਿਲਾਂ ਜੂਨੀਅਰ ਬੁਸ਼ ਨੇ ਜਾਂ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਦਿੱਤੀ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਕਿ ਜੀ ਇਹ ਬਿਲਟ ਹੋਇਆ ਕੁਆਡ 'ਚ ਵੀ ਬਾੜਿਆ, ਦੂਜਾ ਵੀ ਕੀਤਾ, ਉਹ ਵੀ ਅਸੀਂ ਦੇਖਦੇ ਹਾਂ ਮਿਲੀਟੈਰਲੀ ਗਲਵਾਨ ਵੈਲੀ ਕਨਫਲਿਕਟ ਤੋਂ ਬਾਅਦ ਇਹਨਾਂ ਨੂੰ ਨਜ਼ਰ ਆਇਆ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਜੀ। ਫਿਰ ਬਾਲਾਕੋਟ ਵੇਲੇ ਵੀ ਨਜ਼ਰ ਆਇਆ। ਪਰ ਅਮਰੀਕਾ ਜਾਂ ਨੈਟੋ ਜਾਂ ਯੂਰਪੀਅਨ ਪਾਵਰਸ ਦੀ ਫਰਸਟ੍ਰੇਸ਼ਨ ਇੰਡੀਆ ਤੋਂ, ਉਸ ਦੀ ਡੁਪਲੀਸਿਟੀ ਤੋਂ ਨਿਕਲੀ, ਉਹ ਯੂਕਰੇਨ ਵਾਰ ਹੋਏ ਔਰ ਹੁਣ ਮਿਡਲ ਈਸਟ ਵੇਲੇ ਜਾਂ ਜੋ ਈਰਾਨ ਦੇ ਨਾਲ ਰਿਲੇਸ਼ਨਸ਼ਿਪ ਹੈ, ਇੱਕ ਅਸੀਂ ਆਲਰੇਡੀ ਡਿਸਕਸ ਕਰਦੇ ਰਹਿੰਦੇ ਹਾਂ ਇਹ ਸਾਰਿਆਂ ਨੂੰ। ਸੋ ਇਸ ਵੇਲੇ ਇੰਡੀਆ ਜਿਹੜਾ ਹੈ ਉਹ ਕਿਸੇ ਪਾਸਿਓਂ ਵੀ ਇੰਟਰਨੈਸ਼ਨਲ ਅਹਿਮੀਅਤ ਦਾ ਜਿਹੜਾ ਹੈ ਉਹ ਉਸ ਦਾ ਪਾਰਟ ਨਹੀਂ ਰਿਹਾ। ਗੁਆਂਢੀਆਂ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਵੀ ਆਲਰੇਡੀ ਪਾਕਿਸਤਾਨ ਨਾਲ ਤਾਂ ਵੈਸੇ ਹੀ ਹੌਸਟਿਲਿਟੀ ਕਮਾਉਂਦੇ ਨੇ ਕਿਉਂਕਿ ਉਹਨੂੰ ਇਹਨਾਂ ਨੇ ਕਦੇ ਜ਼ਹਿਨੀ ਤੌਰ 'ਤੇ ਮਨਜ਼ੂਰ ਹੀ ਨਹੀਂ ਕੀਤਾ। ਪਰ ਈਵਨ ਭੂਟਾਨ ਔਰ ਨੇਪਾਲ ਪੂਰੀ ਤਰ੍ਹਾਂ ਚਾਈਨਾ ਦੀ ਗ੍ਰਿਪ 'ਚ, ਭੂਟਾਨ ਨੇ ਆਊਟ ਆਫ ਦਾ ਵੇ ਜਾ ਕੇ ਬਾਰਡਰ ਇਸ਼ੂ ਨੂੰ ਸੈਟਲ ਕਰਨ ਲਈ ਚਾਈਨਾ ਨਾਲ ਆਪਣੇ ਜਿਹੜੇ ਨੇ ਉਹ ਖੋਲ੍ਹ ਲਏ ਨੇ ਕਮਿਊਨੀਕੇਸ਼ਨ। ਬੰਗਲਾਦੇਸ਼ ਜਿੱਥੇ ਇਹਨਾਂ ਨੇ ਇਲੈਕਸ਼ਨ ਰਿਗ ਕਰਕੇ ਉਹਨੂੰ ਸ਼ੇਖ ਹਸੀਨਾ ਨੂੰ ਬਣਾ ਦਿੱਤਾ, ਉੱਥੇ ਫੁੱਲ ਫਲੈਜਡ ਕੈਂਪੇਨ ਕਿ ਜੀ ਬਾਈਕਾਟ ਇੰਡੀਆ ਔਰ ਇਹਨਾਂ ਦੀ $12 ਬਿਲੀਅਨ ਦੀ ਇਕੱਲੀ ਟ੍ਰੇਡ ਹੀ ਇਫੈਕਟ ਨਹੀਂ ਹੋਏਗੀ। ਕਿਸੇ ਵੇਲੇ ਵੀ ਮੈਨੂੰ ਹੈਰਾਨੀ ਨਹੀਂ ਹੋਏਗੀ, ਹਾਲਾਂ ਅਸੀਂ ਕੋਈ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਕਿ ਜਿਵੇਂ ਸ਼ੇਖ ਮੁਜੀਬੁਰ ਰਹਿਮਾਨ ਇੰਡੀਆ ਦੇ ਪਾਲੇ 'ਚ ਘੁੰਮ ਰਿਹਾ ਸੀ ਔਰ ਜਦੋਂ ਹੋਇਆ
ਤੇ ਇੱਕੋ ਕਿਲਿੰਗ ਦੇ ਵਿੱਚ ਉਹਨਾਂ ਨੇ ਕਿੰਨੇ ਪਰਿਵਾਰ ਦੇ ਜੀ ਸਣੇ ਸ਼ੇਖ ਮੁਜੀਬੁਰ ਰਹਿਮਾਨ ਦੇ ਮਾਰ ਦਿੱਤੇ, ਸ਼ੇਖ ਹਸੀਨਾ ਸਰਵਾਈਵ। ਜਿੰਨੀ ਇਸ ਵੇਲੇ ਜਿਹੜੀ ਹੈ ਉਹ ਬਿਲਕੁਲ ਨੈਗੇਟਿਵ ਪ੍ਰੈਕਟਿਸਿਸ ਦੇ ਨਾਲ ਇਲੈਕਸ਼ਨ ਜਿੱਤੀ ਹੈ ਚੌਥੀ ਟਰਮ, ਪਰ ਰਾਹ ਦੀ ਇੰਡੀਆ ਦੇ ਇੰਟਰਫੇਅਰੈਂਸ ਹੈ। ਉਹਦਾ ਅੰਦਾਜ਼ਾ ਜਦੋਂ ਉਹਦੇ 'ਚ ਮੋਦੀ ਸਟੇਡੀਅਮ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਡੀਅਨ ਕ੍ਰਿਕਟ ਟੀਮ ਨੂੰ ਹਰਾਇਆ, ਢਾਕਾ ਸਾਰਾ ਲੱਖਾਂ ਲੋਕ ਬਾਹਰ ਸੈਲੀਬ੍ਰੇਟ ਕਰ ਰਹੇ ਸੀ। ਸੋ ਇਹ ਨਫ਼ਰਤ ਸ਼ੋਅ ਕਰਦਾ। ਸੋ ਬੰਗਲਾਦੇਸ਼ ਦੀ ਹਕੂਮਤ ਬੇਸ਼ੱਕ ਐਂ ਲੱਗਦਾ ਵੀ ਇੰਡੀਆ ਦੇ ਨਾਲ ਹੈ, ਪਰ ਲੋਕਾਂ ਦੇ ਵਿੱਚ ਮਾਲਦੀਵਸ ਜਿਹਨੇ ਤਾਂ ਬਿਲਕੁਲ ਇੰਡੀਆ ਨੂੰ ਕਿਹਾ ਵੀ ਕੱਢੋ ਆਪਣੇ ਮਿਲਟਰੀ ਪਰਸਨਲ ਬਾਹਰ, ਔਰ ਇਹਨਾਂ ਨੇ ਟੂਰਿਸਟ ਨਹੀਂ ਜਾਣਗੇ ਫਲਾਣਾ। ਚਾਈਨਾ ਨੇ ਇਹਨਾਂ 3 ਮਹੀਨਿਆਂ 'ਚ ਹੀ ਉਹ ਸਾਰਾ ਕਾਪਾ ਪੂਰਾ ਕਰ ਦਿੱਤਾ। ਔਰ ਮਿਆਂਮਾਰ ਦੇ ਹਵਾਲੇ ਨਾਲ ਜਿੱਥੇ ਅਜੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਫ੍ਰੀ ਰੋਮਿੰਗ ਐਗਰੀਮੈਂਟ ਕੀਤਾ ਸੀ 18 ਮੀਲ ਵਾਲਾ, ਉੱਥੇ ਅਸੀਂ ਦੇਖਦੇ ਹਾਂ ਵੀ ਉਹਨੂੰ ਕੈਂਸਲ ਕਰ ਦਿੱਤਾ। ਔਰ ਇਹ ਕਹਿੰਦੇ ਨੇ ਜੀ ਅਸੀਂ ਉੱਥੇ ਜਿਹੜੀ ਹੈ ਉਹ ਵਾਇਰ ਜਿਹੜੀ ਹੈ ਉਹ ਕੰਡਿਆਲੀ ਤਾਰ ਲਾਉਣੀ ਹੈ। ਸੋ ਗਵਾਂਢੀਆਂ ਦੇ ਇਨਰ ਦੀ ਅਸੀਂ ਗੱਲ ਕੀਤੀ, ਇੰਟਰਨੈਸ਼ਨਲ ਇਮੇਜ ਤੇ ਇਕੋਨਮੀ। ਇਹਨਾਂ ਦਾ ਆਪਣਾ ਹਿੰਦੂ ਆਈਡੀਆਲੋਗ ਜਿਹੜਾ ਸੁਬਰਾਮਨੀਅਮ ਸਵਾਮੀ, ਉਹ ਕਹਿੰਦਾ ਬੇੜਾ ਗਰਕ ਕਿਨੇ ਕੀਤਾ। ਇਹ $4 ਟ੍ਰਿਲੀਅਨ ਤੋਂ ਵੀ ਘੱਟ ਇਕੋਨਮੀ ਹੈ, ਗਰੋਥ ਰੇਟ ਬਹੁਤ ਥੱਲੇ ਹੈ, ਕੰਗਾਲ ਕਰਨ ਵੱਲ ਜਾ ਰਿਹਾ। ਔਰ ਉਸ ਸਾਰੇ 'ਚੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜਦੋਂ ਇਸ ਲੈਵਲ ਦਾ ਸ਼ੁਰੂ ਹੋ ਜਾਂਦਾ ਹੈ ਕੰਮ, ਫਿਰ ਇਹ ਮੈਟਰ ਆਫ ਟਾਈਮ ਹੁੰਦਾ। ਕਰੈਕਸ ਆਲਰੇਡੀ ਨਜ਼ਰ ਆ ਰਹੇ ਨੇ। ਫਾਊਂਡੇਸ਼ਨਸ ਤਾਂ ਸਿੱਖਾਂ ਨੇ ਹੀ ਹਿਲਾ ਦਿੱਤੀਆਂ ਜਦੋਂ ਇਹਨਾਂ ਨੇ ਜੂਨ 84 'ਚ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਤੇ ਜਿਨ ਕੀ ਚੀਰੀ ਦਰਗਾਹ ਪਾਰਟੀ ਤੇ ਨਾ ਮਰਨਾ ਭਾਈ, ਇਹਨਾਂ ਨੇ ਚਿੱਠੀ ਤਾਂ ਆਪਣੀ ਪੜਵਾ ਲਈ ਸੀ ਦਰਗਾਹ ਦੇ ਵਿੱਚ। ਔਰ ਸਿੱਖ ਫੈਕਟਰ ਅੱਜ ਬਹੁਤ ਵੱਡੀ ਤਾਕਤ ਬਣ ਕੇ ਡਾਇਸਪੋਰਾ ਸੇ ਖਾਸ ਤੌਰ 'ਤੇ ਜੇ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਦੇਖੀਏ ਕਿ ਭਾਰਤੀ ਹਕੂਮਤ ਕਿਵੇਂ ਖੌਫਜ਼ਦਾ ਹੈ, ਔਰ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਵਿਲ ਜਿਹੜੀ ਹੈ ਕੌਮੀ ਘਰ ਖਾਲਿਸਤਾਨ ਦੇ ਲਈ ਉਹ ਜਗਜ਼ਾਰ ਹੋ ਰਹੀ ਹੈ। ਇਹ ਬਹੁਤ ਵੱਡਾ ਫੈਕਟਰ ਹੈ ਕਿ ਸਿੱਖਾਂ ਨੇ ਇਨੀਸ਼ੀਏਟ ਕੀਤਾ। ਇੰਦਰਾ ਗਾਂਧੀ ਦੀ ਉਸ ਜਿਹੜੀ ਹੈ ਡਾਇਨੈਸਟਿਕ ਰੂਲ ਨੂੰ ਵੀ ਚੈਲੰਜ ਕੀਤਾ, ਐਮਰਜੈਂਸੀ ਦੇ ਵੇਲੇ ਕਨਸੀਕੁਐਂਸਿਸ ਵੀ ਭੁਗਤੇ। ਟੋਟਲ ਵਾਰ ਦਾ ਅਸੀਂ ਸ਼ਿਕਾਰ ਹੈ, ਪਰ ਸਿੱਖ ਜੇ ਅੱਗੇ ਆ ਕੇ ਖਲੋਤੇ, ਕਸ਼ਮੀਰੀ ਵੀ ਉਸੇ ਰਾਹ 'ਤੇ ਤੁਰਿਆ। ਉਸੇ ਰਾਹ ਦੇ ਉੱਤੇ ਅੱਜ ਅਸੀਂ ਨਾਰਥ ਈਸਟ ਔਰ ਈਵਨ ਸਾਊਥ ਜਿਹੜਾ ਉਹ ਆਪਣੇ ਆਪ ਨੂੰ ਇਸ ਲੈਵਲ 'ਤੇ ਪਾਰਲੀਮੈਂਟ 'ਚ ਗੱਲ ਹੁੰਦੀ ਹੈ ਕਿ ਭਾਈ ਸਾਊਥ ਵੀ ਫਿਰ ਆਪਣਾ ਮੁਲਕ ਦਾ ਕਲੇਮ ਕਰ ਸਕਦਾ ਹੈ। ਸੋ ਇਹਦਾ ਮਤਲਬ ਇਹ ਹੈ ਕਿ ਭਾਈ ਇਹ ਜਿਹੜੀ ਸਟਰਗਲ ਹੈ, ਇਹ ਇਹਨਾਂ ਦੀ ਡਿਸਇੰਟੈਗ੍ਰੇਸ਼ਨ ਦੀ ਜਿਹੜੀ ਪ੍ਰੋਸੈਸ ਹੈ ਉਹ ਆਲਰੇਡੀ ਉਸ ਦੀ ਬਿਗਨਿੰਗ ਹੋ ਚੁੱਕੀ ਹੈ। ਕਦੋਂ ਇਹ ਫਾਸਟ ਹੋਏਗੀ, ਕਦੋਂ ਇਸ ਦਾ ਐਂਡ ਹੋਏਗਾ, ਇਹ ਟਾਈਮ ਐਂਡ ਸਪੇਸ, ਦੇਸ਼ ਔਰ ਕਾਲ ਇਹ ਅਕਾਲ ਪੁਰਖ ਦੇ ਕੋਲ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਲਈ ਰੁਕਦੇ ਹਾਂ ਵਿਊਅਰਸ। ਇੱਕ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅਸੀਂ ਕੰਟੀਨਿਊ ਕਰਾਂਗੇ।